0103 ਮਨਜੀਤ ਸਿੰਘ ਕਲਾਰ ਕਲੋਵਿਸ ਸਤਨਾਮ ਸਿੰਘ ਅਮਰਜੀਤ ਸਿੰਘ ਦੋਸਾਂਝ ਸਨੀ ਪੁਰੇਵਾਲ ਯੂਨੀਵਰਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਜਰਨੈਲ ਸਿੰਘ ਜੌਹਲ ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ ਧਰਮ ਸਿੰਘ ਫਾਉਲਰ ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ ਬਿੰਦਰ ਧਾਲੀਵਾਲ ਮੇਜਰ ਸਿੱਧੂ ਗੁਰਮੇਲ ਸਿੰਘ ਲਿੱਦੜ ਧਰਮ ਸਿੰਘ ਕੁਲਦੀਪ ਸਿੰਘ ਸੰਘਾ ਬੇਕਰਸਫੀਲਡ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਪਰਮਜੀਤ ਸਿੰਘ ਦਿਓਲ ਫਰੈਜ਼ਨੋ ਤੇ ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ ਟਰਲਕ ਅਤੇ ਸਟਾਕਟਨ ਦੇ ਵਿੱਚ ਟਰੱਕ ਟ੍ਰੇਲਰ ਦੇ ਹਰ ਤਰ੍ਹਾਂ ਦੇ ਪਾਰਟਸ ਇਹਨਾਂ ਦੇ ਕੋਲ ਅਵੇਲੇਬਲ ਨੇ OEM ਤੇ ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਵੀ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222 ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408722 ਦੇ ਉੱਤੇ ਤੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ ਰਮਨ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜ਼ੀਰੋ ਮਿਸ਼ਨ ਕਾਨਵੇ ਜਿਹੜਾ ਬੇਕਰਸਫੀਲਡ ਵਿੱਚ ਹੋ ਰਿਹਾ ਉੱਥੋਂ ਤੁਹਾਡੇ ਨਾਲ ਅੱਜ ਜੁੜਿਆ ਆ ਸੋ ਜੇ ਤੁਸੀਂ ਕੋਈ ਵੀ ਇੱਥੇ ਬੇਕਰਸਫੀਲਡ ਦੇ ਵਿੱਚ ਹੈਗੇ ਆ ਜਾਂ ਲਾਗੇ ਛਾਗੇ ਹੈਗੇ ਆ 2801 F ਸਟਰੀਟ ਜਿਹੜਾ ਇੱਥੇ ਵੈਸਟਚੈਸਟਰ ਇਵੈਂਟ ਸੈਂਟਰ ਹੈਗਾ ਉੱਥੇ ਅੱਜ ਇਲੈਕਟ੍ਰਿਕ ਟਰੱਕ ਦੀ ਕਹਿੰਦੇ ਐਗਜ਼ੀਬਿਸ਼ਨ ਜਾਂ ਨੁਮਾਇਸ਼ ਲੱਗੀ ਹੈ ਇਸ ਵੇਲੇ ਆਪਣੀ ਬੇਕਰਫੀਲਡ ਤੋਂ ਜਿਹੜੇ ਮਨਪ੍ਰੀਤ ਹੈਗੇ ਆ ਉਹ ਵੀ ਤੇ ਬਾਕੀ ਸਾਰੇ ਜਣੇ ਇੱਥੇ ਹੈਗੇ ਆ ਹੁਣ ਕਾਨਵੇ ਗਿਆ ਆ ਇੱਥੋਂ ਦੀ ਇਸ ਵੇਲੇ ਬੇਕਰਫੀਲਡ ਦੀਆਂ ਸੜਕਾਂ ਤੇ ਉਹਨਾਂ ਨੇ 10 ਵਜੇ ਤੱਕ ਵਾਪਸ ਆਉਣਾ ਆ ਸੋ ਉਦੋਂ ਤੱਕ ਇੱਥੇ ਤੁਸੀਂ ਜੇ ਪਹੁੰਚ ਸਕਦੇ ਆ ਤਾਂ ਬਹੁਤ ਵਧੀਆ ਗੱਲ ਹੋਊਗੀ ਕਿ ਤੁਸੀਂ ਅੱਜ ਸਪੈਸ਼ਲੀ ਜਿਹੜੇ ਇੱਥੇ ਨਿਕੋਲਾ ਟਰੱਕ ਹੈਗਾ BYD ਟਰੱਕ ਹੈਗਾ ਇਹ ਇੱਥੇ ਅਵੇਲੇਬਲ ਹੈਗੇ ਤੁਹਾਡੇ ਲਈ ਤੁਸੀਂ ਆਣ ਕੇ ਦੇਖ ਸਕਦੇ ਆ ਚਲਾ ਸਕਦੇ ਆ ਇਫ ਯੂ ਵਾਂਟ ਟੂ ਸੋ ਕਿੰਨੇ ਵਜੇ ਤੱਕ ਇਹ ਇਵੈਂਟ ਰਹਿਣੀ ਹੈ ਉੱਥੇ 3 ਵਜੇ ਤੱਕ ਸੋ ਬੇਕਰਸਫੀਲਡ ਦੇ ਵਿੱਚ ਹਾਂਜੀ ਬੇਕਰਸਫੀਲਡ ਦੇ ਡਾਊਨਟਾਊਨ ਦੇ ਵਿੱਚ ਵੈਸਟਚੈਸਟਰ ਇਵੈਂਟ ਸੈਂਟਰ ਹੈਗਾ ਉਹਦੇ ਪਿੱਛੇ ਪਾਰਕਿੰਗ ਲਾਟ ਦੇ ਵਿੱਚ ਸਾਰੇ ਟਰੱਕਸ ਅਵੇਲੇਬਲ ਹੈਗੇ ਆ ਦੇਖਣ ਲਈ ਤੇ 2801 F ਸਟਰੀਟ ਇਹਦਾ ਐਡਰੈਸ ਹੈਗਾ ਬੇਕਰਸਫੀਲਡ ਦੇ ਵਿੱਚ ਠੀਕ ਹੈ ਸੋ ਕਿੱਦਾਂ ਦਾ ਮਾਹੌਲ ਲੱਗ ਰਿਹਾ ਚਲੋ ਆਪਾਂ ਜੀ ਗੱਲਬਾਤ ਦੀ ਸ਼ੁਰੂਆਤ ਵੀ ਇਲੈਕਟ੍ਰਿਕ ਟਰੱਕਾਂ ਨੂੰ ਲੈ ਕੇ ਕਰ ਦਿੰਦੇ ਹਾਂ ਜ਼ੀਰੋ ਇਮਿਸ਼ਨ ਵਹੀਕਲਸ ਨੂੰ ਲੈ ਕੇ ਜਿਹੜਾ ਕਰਦੇ ਹਾਂ ਤੁਸੀਂ ਇੱਕ ਹੋਰ ਕੰਪਨੀ ਦਾ ਵੀ ਨਾਂ ਵੀ ਲਿਆ ਹੈ ਵਿੱਚ ਨਿਕੋਲਾ ਦਾ ਜਿਨ੍ਹਾਂ ਦਾ ਕੰਮ ਬਹੁਤ ਜਿਨ੍ਹਾਂ ਨੇ ਪਹਿਲਾਂ ਝੂਠ ਵੀ ਬਹੁਤ ਬੋਲਦੇ ਰਹੇ ਇਸ ਵਾਰ ਕਿੱਦਾਂ ਦਾ ਮਾਹੌਲ ਹੈ ਇਹੋ ਜਿਹੀਆਂ ਕੰਪਨੀਆਂ ਨੂੰ ਲੈ ਕੇ ਦੇਖੋ ਮਾਹੌਲ ਤਾਂ ਜਿਹੜਾ ਉਹ ਕਹਿੰਦੇ ਨੇ ਨਾ ਕਿ ਇੱਕ ਜਿਹੜਾ ਸਟਾਰਟ ਉਹਨਾਂ ਦੀ ਖਰਾਬ ਹੋ ਗਈ ਆ ਠੀਕ ਆ ਪਰ ਇਵੈਂਚੁਅਲੀ ਟਰੱਕ ਤਾਂ ਜਿਹੜਾ ਕੰਪਨੀ ਉਹ ਜਿਹੜਾ ਫਾਊਂਡਰ ਸੀਗੇ ਉਹ ਤਾਂ ਬਾਹਰ ਹੈ ਪਰ ਕੰਪਨੀ ਹੁਣ ਜਿਹੜੀ ਆ ਅਪ ਐਂਡ ਰਨਿੰਗ ਹੈਗੀ ਆ ਟਰੱਕ ਉਹਨਾਂ ਦਾ ਇੱਥੇ ਆਇਆ ਹੈਗਾ ਆ ਹੁਣੇ ਡਰਾਈਵ ਕਰਕੇ ਲੈ ਕੇ ਗਏ ਆ ਸੋ ਟਰੱਕ ਤਾਂ ਦੇਖੋ ਇੱਥੇ ਹੁਣ ਸਾਡਾ ਅੱਜ ਇੱਥੇ ਕਾਫੀ ਜਿਹੜਾ ਕੁਐਸਚਨ ਰਹੂਗਾ ਸਾਡੇ ਸੁਣਨ ਵਾਲਿਆਂ ਨੂੰ ਵੀ ਇੱਥੇ ਜਾਂ ਸਾਡੇ ਜਿਹੜੇ ਇੱਥੇ ਬੰਦੇ ਆਏ ਹੈਗੇ ਉਹਨਾਂ ਨਾਲ ਮੇਰੀ ਗੱਲ ਵੀ ਹੋ ਰਹੀ ਸੀ ਹੁਣ BYD ਟਰੱਕ ਵਾਲਿਆਂ ਨਾਲ ਹੋ ਰਹੀ ਸੀ ਕਿ ਇਨਫਰਾਸਟਰਕਚਰ ਲਈ ਕੀ ਕਰ ਰਹੇ ਆ ਸੋ ਇਨਫਰਾਸਟਰਕਚਰ ਦੇ ਉੱਤੇ ਜਿਹੜਾ ਆ ਜ਼ੋਰ ਜ਼ਿਆਦਾ ਹੈਗਾ ਤੇ ਕਾਫੀ ਕੰਪਨੀਜ਼ ਆਈਆਂ ਹੈਗੀਆਂ ਜਿਹੜੀਆਂ ਇਨਫਰਾਸਟਰਕਚਰ ਪ੍ਰੋਵਾਈਡ ਕਰ ਰਹੀਆਂ ਹੈਗੀਆਂ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਅੱਜ ਇੱਥੇ ਜਾਰੀ ਰੱਖਾਂਗੇ ਤੇ ਆਪਣੀ ਜਿਹੜੀ ਜਾਣਕਾਰੀ ਆ ਜਿੱਦਾਂ ਜਿੱਦਾਂ ਸਾਨੂੰ ਮਿਲਦੀ ਰਹੂਗੀ ਉਦੋਂ ਤਾਂ ਤੁਹਾਡੇ ਤੇ ਪੁੱਜਦੀ ਕਰਾਂਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜੀ ਨਿਕੋਲਾ ਵਾਲੇ ਕਹਿੰਦੇ ਆ ਵੀ ਅਸੀਂ ਡਰਾਈਵਰ ਸਿਸਟਮ ਜੋ ਟਰੱਕਸ ਦੇ ਲਈ ਅਗਲੇ ਸਾਲ ਤੋਂ ਦੇਣਾ ਸ਼ੁਰੂ ਕਰ ਦਾਂਗੇ ਜਿਹੜੀ ਖਬਰ ਇਹ ਵੀ ਆਈ ਹੈਗੀ ਆ ਇਹਦੇ ਬਾਰੇ ਵੀ ਥੋੜੀ ਅਪਡੇਟ ਦੱਸ ਦਿਓ ਕਿਸ ਚੀਜ਼ ਬਾਰੇ ਜੀ ਇਹਦੇ ਆਪਣੇ ਨਿਕੋਲਾ ਦੇ ਬਾਰੇ ਹਾਂਜੀ ਨਿਕੋਲਾ ਵਾਲੇ ਕਹਿੰਦੇ ਵੀ ਅਸੀਂ ਡਰਾਈਵਰ ਸਿਸਟਮ ਜਿਹੜਾ ਸ਼ੁਰੂ ਕਰ ਦੇਣਾ ਅਗਲੇ ਸਾਲ ਤੋਂ ਟਰੱਕ ਦੇ ਵਿੱਚ ਅੱਛਾ ਜੀ ਬਹੁਤ ਨਿਕੋਲਾ ਵਾਲੇ ਹੁਣੇ ਟਰੱਕ ਲੈ ਕੇ ਗਏ ਆ ਉਹ ਜਿੱਦਾਂ ਹੀ ਆਉਂਦੇ ਆ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਇੱਥੇ ਵੀ ਜਾਣਕਾਰੀ ਲੈਂਦੇ ਹੁਣ ਤੱਕ ਜਿਹੜੇ ਇੱਥੇ ਆਏ ਆ ਰੇਂਜ ਨੂੰ ਲੈ ਕੇ ਬੈਟਰੀ ਪਾਵਰ ਨੂੰ ਲੈ ਕੇ ਹਿੱਲ ਤੇ ਚੜਨ ਨੂੰ ਲੈ ਕੇ ਇਦਾਂ ਦੀਆਂ ਗੱਲਾਂ ਦੇ ਵਿੱਚ ਕੀ ਆਖ ਰਹੀਆਂ ਇਹ ਮੈਨੂਫੈਕਚਰਰਸ ਦੇਖੋ ਉਹੀ ਹੁਣ ਜਿਹੜੀ ਕਨਵਰਸੇਸ਼ਨ ਆ ਜ਼ਿਆਦਾ ਇਹੋ ਹੀ ਆ ਕਿ ਕੀ ਹੋ ਰਿਹਾ ਹੈਗਾ ਤੇ ਕਿਸ ਤਰ੍ਹਾਂ ਕਰ ਰਹੇ ਹੈਗੇ ਆ ਤਾਂ ਕਿ ਜਿਹੜਾ ਵੀ ਕੰਮ ਇੱਥੇ ਚੱਲ ਰਿਹਾ ਹੈਗਾ ਜਿਹੜੀ ਪਾਵਰ ਕੰਪਨੀਜ਼ ਹੈਗੀਆਂ ਉਹਨਾਂ ਦੇ ਨਾਲ ਮੇਨ ਗੱਲ ਜਿਹੜੀ ਹੈਗੀ ਆ ਜਿੱਥੇ ਆਪਣੀ ਸਦਰਨ ਐਡੀਸਨ ਵੀ ਇੱਥੇ ਆਈ ਹੈਗੀ ਆ ਹੋਰ ਵੀ ਕੰਪਨੀਜ਼ ਹੈਗੀਆਂ ਜਿਹੜੀਆਂ ਆਈਆਂ ਹੈਗੀਆਂ ਔਰ ਜਿਹੜੀਆਂ ਕੰਪਨੀਆਂ ਐਕਚੁਅਲੀ ਇਨਫਰਾਸਟਰਕਚਰ ਬਿਲਡ ਕਰ ਰਹੀਆਂ ਉਹ ਵੀ ਇੱਥੇ ਹੈਗੀਆਂ ਸੋ ਗੁੱਡ ਕੁਐਸਚਨਰ ਰਹੂਗਾ ਸਾਰਾ ਦਿਨ ਇੱਥੇ ਪੁੱਛਣ ਵਾਸਤੇ ਕਿਉਂਕਿ ਹੁਣੇ ਅਜੇ ਆਏ ਹੀ ਆ 8:30 ਵਜੇ ਸ਼ੁਰੂ ਹੋਇਆ ਅਜੇ ਪਰ ਡੈਫੀਨੇਟਲੀ ਇੰਟਰਸਟਿੰਗ ਕਨਵਰਸੇਸ਼ਨ ਹੋਊਗੀ ਇਨਫਰਾਸਟਰਕਚਰ ਬਿਲਡ ਦੇ ਵਿੱਚ ਮਤਲਬ ਜਿਨ੍ਹਾਂ ਨੇ ਉੱਥੇ ਚਾਰਜਿੰਗ ਸਟੇਸ਼ਨਸ ਬਣਾਉਣੇ ਆ ਉਹ ਵਾਲੇ ਆ ਕੌਣ ਨੇ ਇਨਫਰਾਸਟਰਕਚਰ ਬਿਲਡ ਅਪ ਦੇ ਵਿੱਚ ਜਿਹੜੇ ਆ ਇਸ ਟਾਈਮ
ਇਨਫਰਾਸਟ੍ਰਕਚਰ ਬਿੱਲ ਦੇ ਵਿੱਚ ਕੰਪਨੀਜ਼ ਹੈਗੀਆਂ ਜਿਹੜੇ ਚਾਰਜਿੰਗ ਸਟੇਸ਼ਨਸ ਬਣਾਉਣ ਵਾਲੇ ਆ, ਜਾਂ ਜਿਨ੍ਹਾਂ ਨੇ ਲੋਕਾਂ ਨੇ ਉਹਨੂੰ ਬਿਜਲੀ ਪ੍ਰੋਵਾਈਡ ਕਰਨੀ ਆ, ਜਾਂ ਜਿਨ੍ਹਾਂ ਨੇ ਉੱਥੇ ਸਟੇਸ਼ਨਸ ਪ੍ਰੋਵਾਈਡ ਕਰਨੀ ਆ, ਜਿਹੜੇ ਐਗਜ਼ਿਸਟਿੰਗ ਸਟੇਸ਼ਨਸ ਦੇ ਉੱਤੇ ਚਾਰਜਿੰਗ ਸਟੇਸ਼ਨ ਲੱਗਣੇ ਹੈਗੇ ਆ। ਸੋ ਇੱਥੇ ਅੱਜ ਗੱਲ ਜਿਹੜੀ ਇੱਕ ਹਾਈਡਰੋਜਨ ਪਾਵਰਡ ਜਿਹੜੀ ਫਿਊਲ ਸੈੱਲ ਹੈ ਉਹਦੀ ਵੀ ਚੱਲੂਗੀ, ਠੀਕ ਹੈ। ਪਰ ਡੈਫੀਨੇਟਲੀ ਡਿਫਰੈਂਟ ਪ੍ਰੋਵਾਈਡਰਸ ਆਏ ਹੈ ਇੱਥੇ। ਆਪਣਾ ਦੇਖ ਰਹੇ ਹਾਂ ਹੁਣ ਜਿੱਦਾਂ PG&E ਆ ਜਿਹੜੇ ਬਿਜਲੀ ਪ੍ਰੋਵਾਈਡ ਕਰਦੇ ਆ, ਉਹ ਲਗਾਤਾਰ ਜਿਹੜੀਆਂ ਕੀਮਤਾਂ ਆ ਉਹਦੀਆਂ ਵਧਾ ਰਹੇ ਆ। ਆਪਾਂ ਦੇਖ ਰਹੇ ਹਾਂ ਵੀ ਆਪਾਂ ਹੁਣ ਜਿਹੜੀ ਫਰੈਜ਼ਨੋ ਕਾਉਂਟੀ ਦੀ ਗੱਲ ਕਰ ਲਈਏ, ਪਿਛਲੇ ਸਾਲ ਵਧਾਈ, ਇਸ ਸਾਲ ਫਿਰ ਇਹਨਾਂ ਨੇ ਕਿੰਨੇ % ਜਿਹੜੀ ਆ ਉਹ ਇਨਕਰੀਜ਼ ਕਰ ਦੇਣਾ ਹੈਗਾ ਆ। ਕੀ ਇਹ ਵਾਇਬਲ ਵੀ ਜਿਹੜਾ ਆ ਇਲੈਕਟ੍ਰਿਸਿਟੀ ਵਾਲੀ ਜਿਹੜੀ ਚੀਜ਼ ਉਹ ਹੋ ਪਾਊਗੀ? ਕੀ ਇਹ ਇੰਨੀ ਕੁ ਇਕਨੋਮਿਕਲ ਇਨਫ ਜਿਹੜੀ ਉਹ ਰਹੂਗੀ ਲੋਕਾਂ ਦੇ ਲਈ ਵੀ ਉਹ ਡਰਾਈਵ ਵੀ ਜਿਹੜੇ ਉਹ ਕਰ ਸਕਣਗੇ? ਮੇਰਾ ਉਹੀ ਕੁਐਸਚਨ ਇੱਥੇ ਹੈਗਾ ਆ, ਕਾਫੀ ਜਾਣਿਆਂ ਨੂੰ ਹੈਗਾ ਕਿ ਇਹ ਕਦੋਂ ਤੱਕ ਜਿਹੜਾ ਆ ਇਹ ਹੋ ਸਕਦਾ ਹੈ ਕਿ ਇਹ ਜਿਹੜੀ ਐਨਰਜੀ ਹੈਗੀ ਆ, ਕਿਉਂਕਿ ਇੰਨੀ ਐਕਸਪੈਂਸਿਵ ਹੁੰਦੀ ਜਾ ਰਹੀ ਆ ਜਾਂ ਚੀਜ਼ਾਂ ਇੰਨੀਆਂ ਐਕਸਪੈਂਸਿਵ ਹੁੰਦੀਆਂ ਜਾ ਰਹੀਆਂ, ਤੇ ਕੀ ਇਹ ਵਰਥ ਇਟ ਹੈਗਾ ਕਿ ਅਸੀਂ ਇਹਨੂੰ ਯੂਜ਼ ਕਰ ਸਕੀਏ ਜਾਂ ਇਹਦੇ ਉੱਤੇ ਜਾ ਸਕੀਏ, ਜਾਂ ਅਸੀਂ ਐਨਰਜੀ ਨੂੰ ਇਲੈਕਟ੍ਰਿਕ ਨੂੰ ਇੰਨਾ ਅਸੀਂ ਚੀਪ ਕਰ ਸਕਦੇ। ਚੀਪ ਕਰਨ ਦੀ ਜਾਂਦੇ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਮਹਿੰਗੇ ਤੋਂ ਮਹਿੰਗਾ ਹੋ ਰਿਹਾ ਹੈ ਨਾ, ਠੀਕ ਹੈ, ਇਲੈਕਟ੍ਰਿਕ ਮਹਿੰਗੀ ਹੋ ਰਹੀ ਹੈ, ਤੇ ਸੋ ਡਿਪੈਂਡ ਕਰਦਾ ਕਿ ਜੇ ਇੱਦਾਂ ਇਲੈਕਟ੍ਰਿਕ ਮਹਿੰਗੀ ਹੁੰਦੀ ਰਹਿੰਦੀ ਆ ਤੇ ਫਿਰ ਕੀ ਇਹ ਮਤਲਬ ਕਿ ਕਰਨਯੋਗ ਹੈਗਾ ਜਾਂ ਇੰਨਾ ਪੈਸਾ ਸਪੈਂਡ ਕਰਨਯੋਗ ਹੈਗਾ। ਇੱਕ ਹਾਸੇ ਵਾਲੀ ਗੱਲ ਹੈਗੀ ਆ ਕਿ ਇਲੈਕਟ੍ਰਿਕ ਟਰੱਕ ਦਾ ਇੱਥੇ ਨੁਮਾਇਸ਼ ਹੈਗੀ ਆ, ਪਰ ਅੱਜ ਸਾਡੇ ਟੈਸਲਾ ਵਾਲੇ ਸਿਰਫ ਆਪਣੀ ਇਲੈਕਟ੍ਰਿਕ ਕਾਰ ਲੈ ਕੇ ਪਹੁੰਚੇ ਆ। ਸੋ ਦੇਖਦੇ ਉਹਨਾਂ ਦਾ ਟਰੱਕ ਨਹੀਂ ਆਇਆ ਅੱਜ, ਉਹਨਾਂ ਦਾ ਟਰੱਕ ਲੱਗਦਾ ਬਣਨੋਂ ਰਹਿ ਗਿਆ ਜੀ। ਤੇ ਉਹ ਪਿਛਲੇ ਦਿਨਾਂ 'ਚ ਆਪਾਂ ਕਈ ਵੀਡੀਓਜ਼ ਵੀ ਦੇਖੀਆਂ ਕਿ ਈਵਨ ਟੈਸਲਾ ਦੇ ਜਿਹੜੇ ਚਾਰਜਰ ਸਟੇਸ਼ਨ ਆ ਉਹ ਬੜੇ ਘੱਟ ਆ, ਇੰਨੇ ਨਹੀਂ ਹੈਗੇ ਉੱਥੇ। ਆਮ ਕਾਰਾਂ ਜਿਹੜੀ ਜਦੋਂ ਚਾਰਜ ਕਰਨ ਜਾਂਦੇ ਆ ਕਹਿੰਦੇ 25 30 ਮਿੰਟ ਦਾ ਵੇਟਿੰਗ ਪੀਰੀਅਡ ਆ, ਲੜਾਈਆਂ ਵੀ ਹੋ ਰਹੀਆਂ ਵੀ ਸਾਡੇ ਕੋਲ ਸਮਾਂ ਨਹੀਂ ਹੈਗਾ। ਸੋ ਜਦੋਂ ਸਾਰਾ ਕੁਝ ਇਲੈਕਟ੍ਰਿਕ ਹੋ ਗਿਆ, ਟਰੱਕ ਵੀ ਹੋ ਗਿਆ, ਫਿਰ ਇਹ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਹੁਣ ਗੱਲ ਆ ਰਹੀ ਹੈ ਕਿ ਜਿਹੜੀ ਟੈਸਲਾ ਨੂੰ ਬੇਸਿਕਲੀ ਰਿਕੁਆਇਰਡ ਵੀ ਕੀਤਾ ਗਿਆ ਆ ਕੋਰਟ ਵੱਲੋਂ ਜਾਂ ਆਪਣੀ ਯੂਐਸ ਕਾਂਗਰਸ ਵੱਲੋਂ, ਕਿੱਥੋਂ ਇਹਨਾਂ ਨੂੰ ਇਹ ਮਿਲਿਆ ਹੈਗਾ ਕਿ ਨੈਕਸਟ ਈਅਰ 2024 ਦੇ ਐਂਡ ਤੱਕ ਸਰਟਨ ਪਰਸੈਂਟੇਜ ਆਫ ਜਿਹੜੇ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਹੈਗੇ ਆ ਉਹ ਯੂਨੀਵਰਸਲ ਕਰਨੇ ਪੈਣਗੇ ਜਾਂ ਪਬਲਿਕ ਨੂੰ ਦੂਜੀ ਨੂੰ ਵੀ ਪ੍ਰੋਵਾਈਡ ਕਰਨੇ ਪੈਣਗੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਕਾਫੀ ਕੁਛ ਹੋਣਾ ਹੈ ਜੀ। ਜਿਹੜੀਆਂ ਪਾਵਰ ਆਊਟੇਜ ਹੁੰਦੀ ਆ ਜਾਂ ਕੁਛ ਹੁੰਦਾ ਹੈ, ਜਿੱਦਾਂ ਹੁਣ ਆਪਣੇ ਵੈਦਰ ਇੰਨਾ ਖਰਾਬ ਹੋਇਆ ਪਿਆ, ਤੇ ਇਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਫਿਰ ਇਹੋ ਜਿਹੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ, ਕਿੰਨਾ ਕੁ ਕੰਮ ਹੁੰਦਾ, ਉਹ ਦੇਖਣ ਵਾਲੀ ਗੱਲ ਰਹੂ। ਨਿਊਕਲੀਅਰ ਪਲਾਂਟ ਕਹਿੰਦੇ ਬਣਾਉਣੇ ਨਹੀਂ, ਉਹ ਠੀਕ ਨਹੀਂ ਆ, ਖਤਰਾ ਜਿਹੜਾ ਬਹੁਤ ਆ। ਸੋਲਰ ਘਰਾਂ ਦੇ ਉੱਤੇ ਜਿਹੜੇ ਉਹ ਲਵਾ ਰਹੇ ਆ, ਹੁਣ ਉਹਦਾ ਪ੍ਰਾਈਸ ਵੀ ਇਹਨਾਂ ਨੇ ਜਿਹੜਾ ਉਹ ਘਟਾ ਦੇਣਾ। ਲੋਕਾਂ ਨੂੰ ਹੁਣ ਪਤਾ ਲੱਗ ਨਹੀਂ ਰਿਹਾ, ਇਨਸੈਂਟਿਵ ਜਿਹਾ ਕੋਈ ਬਹੁਤਾ ਦਿਖ ਨਹੀਂ ਰਿਹਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਣ ਦੇ ਲਈ। ਆਲਦੋ ਟ੍ਰਾਂਜੀਸ਼ਨ ਹੁੰਦੀ ਤਾਂ ਜਿਹੜੀ ਉਹ ਔਖੀ ਆ, ਪਰ ਜਿੰਨੀ ਇਹ ਡਿਮਾਂਡ ਆ, ਜਿੰਨਾ ਇਹ ਸਾਰਾ ਕੁਛ ਆ, ਉਸ ਨੂੰ ਲੈ ਕੇ ਕਾਫੀ ਲੋਕਾਂ ਦੇ ਜਿਹੜੇ ਉਹ ਸਵਾਲ ਹੋ ਸਕਦੇ ਆ ਵੀ ਕਿੱਦਾਂ ਆ। ਬਾਕੀ ਜੇ ਤੁਸੀਂ ਬੇਕਰਸਫੀਲਡ ਦੇ ਇਰਦ ਗਿਰਦ ਆ ਤੇ ਭਾਈ ਜ਼ਰੂਰ ਜਾ ਕੇ ਦੇਖ ਕੇ ਆਓ। ਫਿਊਚਰ ਟੈਕਨੋਲੋਜੀ ਦੀ ਉੱਥੇ ਗੱਲ ਹੋ ਰਹੀ ਆ, ਫਿਊਚਰ ਦੇ ਜਿਹੜੇ ਟਰੱਕ ਆ ਉੱਥੇ ਆਏ ਆ, ਰਾਈਡ ਕਰਕੇ ਦੇਖੋ ਕਿੱਦਾਂ ਦਾ ਤੁਹਾਨੂੰ ਲੱਗਦਾ ਆ, ਵਧੀਆ ਆ, ਸੋਹਣਾ ਆ, ਅੰਦਰੋਂ ਵੈਲ ਬਿਲਟ ਹੈਗੇ ਆ ਜਾਂ ਕਿੱਦਾਂ ਨਹੀਂ ਆ। ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਤੁਹਾਨੂੰ ਦੇਖਣਾ ਜਿਹੜਾ ਉਹ ਚਾਹੀਦਾ ਆ। ਤੇ ਬਾਕੀ ਜਿਹੜੇ ਤੁਹਾਡੇ ਸਵਾਲ ਹੋਣਗੇ ਉਸ ਦੇ ਵਿੱਚ ਉਹ ਤੁਸੀਂ ਜ਼ਰੂਰ ਉਹਨਾਂ ਨੂੰ ਕਰ ਸਕਦੇ ਆ। ਤੇ ਬਾਕੀ ਜੇ ਤੁਹਾਡਾ ਕੋਈ ਟਰੱਕਿੰਗ ਨੂੰ ਲੈ ਕੇ ਸਵਾਲ ਆ, ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ, ਕੋਈ ਆਪਣੇ ਵਿਚਾਰ ਇਸ ਮਾਮਲੇ ਦੇ ਉੱਤੇ ਸਾਂਝੇ ਕਰਨਾ ਚਾਹੁੰਦੇ ਆ, ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਆ। ਰਮਨ ਜੀ, ਉਤਸ਼ਾਹ ਜਿਹੜਾ ਕਿੱਦਾਂ ਹੈ? ਕੀ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਨੂੰ ਇਹ ਜਿਹੜੀ ਟੈਕਨੋਲੋਜੀ ਦੇ ਵਿੱਚ ਜ਼ਿਆਦਾ ਉਤਸ਼ਾਹ ਆ, ਜਾਂ ਓਨਰ ਓਪਰੇਟਰ ਆ, ਜਾਂ ਓਵਰਆਲ ਟਰੱਕਿੰਗ ਇੰਡਸਟਰੀ ਦੇ ਵਿੱਚ ਟਰੱਕਿੰਗ ਜਿਹੜੇ ਐਕਚੁਅਲ 'ਚ ਜਿਹੜੀ ਟਰੱਕਿੰਗ ਕਰ ਰਹੇ ਆ ਉਹਨਾਂ 'ਚ ਇਸ ਟੈਕਨੋਲੋਜੀ ਨੂੰ ਲੈ ਕੇ ਕਿੰਨਾ ਕੁ ਉਤਸ਼ਾਹ ਤੁਹਾਨੂੰ ਨਜ਼ਰ ਆ ਰਿਹਾ? ਦੇਖੋ, ਉਤਸ਼ਾਹ ਦੀ ਥਾਂ ਤੇ ਮੈਂ ਕਹੂੰਗਾ ਵੀ ਥੋੜਾ ਸਕੇਅਰਡ ਹੈਗਾ, ਕਿਉਂਕਿ ਅਸੀਂ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਕੈਲੀਫੋਰਨੀਆ ਦੇ ਵਿੱਚ ਆਪਾਂ 2008-10 ਤੋਂ ਸ਼ੁਰੂ ਹੋ ਗਏ ਜਦੋਂ ਦਾ ਕਾਰ ਦਾ ਕੰਮ ਸ਼ੁਰੂ ਹੋਇਆ, ਤੇ ਟਰੱਕਾਂ ਦੀਆਂ ਜਿਹੜੀਆਂ ਪ੍ਰਾਈਸਿਸ ਹੈਗੀਆਂ, ਟਰੱਕਾਂ ਦੀ ਜਿਹੜੀ ਕਾਸਟ ਹੈਗੀ ਆ ਉਹ ਵੱਧਦੀ ਤੇ ਵੱਧਦੀ ਜਾ ਰਹੀ ਆ। ਸੋ ਬੇਸਿਕਲੀ ਕੀ ਹੈ ਕਿ ਜੋ ਵੀ ਕੁਛ ਇਹ ਹੋ ਰਿਹਾ, ਐਡਿਡ ਕਾਸਟ ਟੂ ਦਾ ਆਪਰੇਟਰ ਹੈਗੀ ਆ, ਚਾਹੇ ਉਹ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਚਾਹੇ ਉਹ ਫਲੀਟ ਹੈਗੀ ਆ, ਹਰ ਇੱਕ ਨੂੰ ਇਹਦੀ ਕਾਸਟ ਐਡ ਹੋਣੀ ਆ। ਔਰ ਜਿਹੜੀ ਹੁਣ ਇਲੈਕਟ੍ਰਿਕ ਦੀ ਗੱਲ ਕਰਦੇ ਆ
ਬੜੀ ਸਿਗਨੀਫੀਕੈਂਟ ਕਾਸਟ ਜਿਹੜੀ ਆ ਉਹ ਐਡ ਹੋਣੀ ਆ, ਠੀਕ ਹੈ ਨਾ। ਸੋ ਮੇਰੇ ਖਿਆਲ ਦੇ ਵਿੱਚ ਚਾਹੇ ਉਹ ਫਲੀਟ ਆ ਚਾਹੇ ਓਨਰ ਆਪਰੇਟਰ ਦੀ, ਚਲੋ ਅਜੇ ਆਪਾਂ ਗੱਲ ਨਹੀਂ ਕਰਦੇ, ਪਰ ਜਿਹੜੀ ਫਲੀਟ ਹੈਗੀ ਆ ਉਹ ਡੈਫੀਨੇਟਲੀ ਥੋੜ੍ਹੀ ਜਿਹੀ ਸਕੇਅਰ 'ਚ ਹੈਗੀ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਕਰਨ ਦਾ ਮਤਲਬ ਹੈਗਾ ਕਿ ਜਿੱਦਾਂ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਵੀ ਕਾਰ ਦੇ ਕਰਕੇ ਅਸੀਂ ਕਿੰਨਾ ਟਰੱਕ ਜਿਹੜਾ ਆ ਮਹਿੰਗਾ ਹੋਇਆ, ਔਰ ਟਰੱਕ ਮਹਿੰਗਾ ਹੋਣ ਤੋਂ ਬਾਅਦ ਉਹਦੀ ਆਪਰੇਸ਼ਨ ਕਾਸਟ ਕਿੰਨੀ ਵਧੀ ਹੈਗੀ ਆ, ਆਪਰੇਸ਼ਨ ਕਾਸਟ ਦੇ ਨਾਲ ਉਹਦੇ ਜਿਹੜੇ ਡਾਊਨ ਟਾਈਮ ਹੈਗਾ ਉਹ ਕਿੰਨਾ ਹੋਇਆ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਫਲੀਟ ਦਾ ਬਹੁਤ ਵੱਡਾ ਕੰਸਰਨ ਹੈਗਾ। ਅਜੇ ਤੱਕ ਜਿਹੜੀ ਫਲੀਟ ਹੈਗੀ ਆ ਉਹ ਕਹਿ ਲਓ ਵੀ ਜਿਹੜੇ ਟਰੱਕ ਆਏ ਹੈਗੇ ਉਹਨਾਂ ਨਾਲ ਮਸਾਂ ਹੀ ਅਜੇ ਜਿੱਦਾਂ ਕਿ ਉਹ ਜੇ ਈਜ਼ ਹੋਣ ਲੱਗੇ ਸੀਗੇ, ਤੇ ਹੁਣ ਜਿਹੜਾ ਆਹ ਸਾਰਾ ਤਾਮ ਝਾਮ ਸ਼ੁਰੂ ਹੋ ਜਾਣਾ ਆ। ਸੋ ਇਹਦੇ ਨਾਲ ਮੇਰੇ ਖਿਆਲ ਨਹੀਂ ਕੋਈ ਵੀ ਐਕਸਾਈਟਮੈਂਟ ਠੀਕ ਹੈ ਹੈਗੀ ਆ, ਥੋੜੇ ਆਪਣੇ ਜਿਹੜੇ ਫਲੀਟਸ ਹੈਗੀਆਂ ਐਕਸਾਈਟਮੈਂਟ ਦਿਖਾਉਂਦੇ ਹੈਗੇ ਵੀ ਚਲੋ ਚੰਗੀ ਗੱਲ ਆ, ਚੰਗੇ ਪਾਸੇ ਨੂੰ ਵਧਣ ਦੀ ਗੱਲ ਆ, ਪਰ ਡੈਫੀਨੇਟਲੀ ਜਿੱਦਾਂ ਸਾਡਾ ਮੌਸਮ ਠੰਡਾ ਹੈਗਾ ਉੱਦਾਂ ਹੀ ਇੱਥੇ ਮਾਹੌਲ ਜਿਹਾ ਵੀ ਕੁਛ ਠੰਡਾ ਹੈਗਾ, ਉਨਾ ਗਰਮ ਨਹੀਂ ਹੋਇਆ, ਪਰ ਡੈਫੀਨੇਟਲੀ ਜਿੱਦਾਂ ਜਿੱਦਾਂ ਦਿਨ ਚੜ੍ਹਦਾ ਆ ਉਹਦੇ ਹਿਸਾਬ ਦੇ ਨਾਲ ਮੇਰੇ ਖਿਆਲ ਮਾਹੌਲ ਸ਼ਾਇਦ ਹੋ ਸਕਦਾ ਗਰਮ ਹੋ ਸਕੇ। ਤੇ ਇਹ ਰਮਨ ਜੀ ਕੀ ਆਪਾਂ ਫਿਰ ਇਹ ਦੇਖਦੇ ਹਾਂ ਵੀ ਕਿਉਂਕਿ ਜੇ ਇਨਫਰਾਸਟ੍ਰਕਚਰ ਇਕੱਲਾ ਕੈਲੀਫੋਰਨੀਆ ਤਿਆਰ ਕਰ ਰਿਹਾ ਜਾਂ ਇੱਕ ਅੱਧਾ ਹੋਰ ਸੂਬਾ ਤਿਆਰ ਕਰ ਰਿਹਾ, ਫਿਰ ਇਲੈਕਟ੍ਰਿਕ ਟਰੱਕ ਜੇ ਮੰਨ ਲਓ ਆਉਂਦੇ ਵੀ ਆ, ਇਹ ਤਾਂ ਸਿਰਫ ਇਹਨਾਂ ਸੂਬਿਆਂ 'ਚ ਚੱਲਣ ਜੋਗੇ ਹੋਣਗੇ, ਬਾਹਰੋਂ ਜਾ ਕੇ ਤਾਂ ਹੁਣ ਡੀਜ਼ਲ ਤੇ ਭਰਾ ਕੇ ਚਲਾ ਨਹੀਂ ਸਕਦੇ। ਨਹੀਂ ਹੈਗੀਆਂ ਕੰਪਨੀਜ਼ ਇੱਥੇ, ਅੱਜ ਮੇਰੀ ਹੁਣ ਗੱਲ ਚੱਲਦੀ ਸੀਗੀ ਕੰਪਨੀ ਨਾਲ, ਜਿਹੜਾ BYD ਟਰੱਕ ਹੈਗਾ ਉਹਨਾਂ ਨਾਲ ਦੂਸਰੀ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਮਤਲਬ ਕਿ 25 ਸਟੇਟਾਂ ਦੇ ਵਿੱਚ ਉਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਇਨਫਰਾਸਟਰਕਚਰ ਦੀ। ਸੋ ਕੰਪਨੀਜ਼ ਹੈਗੀਆਂ ਜਿਹੜੀਆਂ ਚੱਲ ਰਹੀਆਂ, ਜਿਹੜੀਆਂ ਕਰ ਰਹੀਆਂ ਹੈਗੀਆਂ ਕੰਮ, ਦੂਜੀਆਂ ਸਟੇਟਾਂ ਦੇ ਵਿੱਚ ਵੀ ਕੰਮ ਚੱਲਦਾ ਹੈਗਾ, ਕਰ ਰਹੇ ਹੈਗੇ। ਇਹ ਨਹੀਂ ਹੈਗਾ ਕਿ ਇਕੱਲਾ ਕੈਲੀਫੋਰਨੀਆ। ਹਾਂ, ਕੈਲੀਫੋਰਨੀਆ ਨੂੰ ਜਿਹੜੀ ਇਸ ਵੇਲੇ ਗ੍ਰਾਂਟ ਮਿਲੀ ਹੈਗੀ ਆ ਇਨਫਰਾਸਟਰਕਚਰ ਬਣਾਉਣ ਦੇ ਲਈ, ਉਹ ਸਾਰਿਆਂ ਨੂੰ ਜ਼ਿਆਦਾ ਮਿਲੀ ਹੈਗੀ, ਕਿਉਂਕਿ ਆਪਾਂ ਆਲਵੇਜ਼ ਬਿਗ ਕੰਟੈਂਡਰ ਹੈਗੇ ਆ ਇਸ ਚੀਜ਼ ਦੇ ਵਿੱਚ। ਜੇ ਆਪਾਂ ਪਹਿਲਾਂ ਤੋਂ ਸ਼ੁਰੂ ਤੋਂ ਰਨ ਕਰਦੇ ਇੱਧਰ ਨੂੰ ਜ਼ਿਆਦਾ ਕਰਦੇ ਹਾਂ, ਤੇ ਡੈਫੀਨੇਟਲੀ ਜਿਹੜਾ ਧਿਆਨ ਆ ਜਾਂ ਜਿਹੜੀ ਕੋਸ਼ਿਸ਼ ਆ ਉਹ ਜ਼ਿਆਦਾ ਇੱਧਰ ਨੂੰ ਆ ਪੈਂਦਾ ਜੀ। ਕੁਝ ਕਾਲਰ ਆਪਣੇ ਨਾਲ ਜੁੜ ਰਹੇ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜਾ ਲੈਂਦੇ ਹਾਂ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਯਾਦਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਅੱਜ ਦੇ ਵਿਸ਼ੇ ਤੇ ਨਿਗਾ ਮੇਰਾ ਕੁਐਸਚਨ ਕੱਲ ਸੀਗਾ, ਤੁਹਾਡੇ ਪ੍ਰੋਗਰਾਮ ਚੱਲਦਾ, ਕੋਈ ਐਪ ਤਿਆਰ ਕੀਤਾ, ਗੁੱਡ ਗੁਰੂ ਕਹਿੰਦੇ ਸੀ ਤੁਸੀਂ ਜੀ ਜੀ, ਉਹ ਐਪ ਸਟੋਰ ਤੇ ਲੱਭਿਆ ਨਹੀਂ ਮੈਨੂੰ। ਕੱਲ ਲਿੰਕ ਪਾਇਆ ਸੀਗਾ ਜੀ ਉਸ ਦਾ, GUDGURU ਉਹ ਆ ਜੀ ਐਪ ਦਾ ਨਾਮ। ਅੱਛਾ GUD ਪਹਿਲੇ, ਹਾਂਜੀ ਗੁੱਡ GOOD ਨਹੀਂ ਆ, GUD ਆ ਗੁੱਡ। ਇਸ ਪ੍ਰੋਗਰਾਮ ਦੇ ਥੱਲੇ ਪਾ ਦਾਂਗੇ ਅਸੀਂ ਲਿੰਕ, ਫਿਰ ਦੁਬਾਰਾ ਲਿੰਕ ਪਾ ਦਿੰਦੇ ਦੁਬਾਰਾ ਤੁਸੀਂ ਉੱਤੇ, ਤੇ GUDGURU ਆ ਸਪੈਲਿੰਗ ਉਹਨਾਂ ਨੇ ਉਸ ਹਿਸਾਬ ਦੇ ਨਾਲ ਰੱਖੀ ਜੀ। ਥੈਂਕ ਯੂ, ਉਹ ਤੁਸੀਂ ਡਾਊਨਲੋਡ ਜਿਹੜਾ ਉਹ ਕਰ ਲਿਓ ਜੀ। ਤੇ ਅਗਲੇ ਕਾਲਰ ਨੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਤਿੰਨਾਂ ਵੀਰਾਂ ਨੂੰ, ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨਵੀਰ ਜੀ, ਪਹਿਲਾਂ ਇੱਕ 에ਅਰ ਰਿਸੋਰਸ ਬੋਰਡ ਵੱਲੋਂ ਇੱਕ ਸਰਟੀਫਿਕੇਟ 1 ਸਾਲ ਲਈ ਵੈਲਿਡ ਹੁੰਦਾ ਸੀ, ਉਹ ਆਪਾਂ ਆਨਲਾਈਨ ਕੱਢ ਲਈਦਾ ਉਹਨਾਂ ਦੀ ਵੈਬਸਾਈਟ ਤੇ ਜਾ ਕੇ, ਠੀਕ ਹੈ ਦਾ। ਪਰ ਹੁਣ ਉਹ ਕਿੱਥੋਂ, ਹੁਣ ਤਾਂ ਉਹਨਾਂ ਨੇ ਉਹ ਆਪਸ਼ਨ ਹੀ ਚੱਕ ਦਿੱਤੀ ਆ ਵੀ ਆਪਾਂ ਜਿੱਦਾਂ ਕਹਿੰਦੇ ਟਰੱਕ ਰਜਿਸਟਰ ਨਹੀਂ ਕਰਨ ਦਾ 1 ਸਾਲ ਲਈ, ਉਹ ਸਰਟੀਫਿਕੇਟ ਦੇ ਦਿੰਦੇ ਨੇ ਕਲੀਨ ਆਈਡਲ ਦਾ। ਪਰ ਹੁਣ ਉਹ ਆਪਸ਼ਨ ਹੈ ਨਹੀਂ ਗੀ। ਤੇ ਜੇ ਆਪਾਂ ਨੈਕਸਟ ਟਾਈਮ ਆਪਾਂ ਨੂੰ ਕੋਈ ਪੁੱਛਦਾ ਤੇ ਕਿੱਥੋਂ ਆਪਾਂ ਇਹਨਾਂ ਦੇ ਜਾਂ ਸਟੇਸ਼ਨ ਬਣੇ ਆ ਜਿੱਦਾਂ 에ਅਰ ਫੋਰਸ ਬੋਰਡ ਵਾਲਿਆਂ ਦੇ, ਕਿੱਥੋਂ ਇੰਸਪੈਕਸ਼ਨ ਕਰਾ ਕੇ ਉਹ ਸਰਟੀਫਿਕੇਟ ਲੈ ਕੇ ਤੇ ਕੰਪਨੀ ਨੂੰ ਦੇ ਸਕਦੇ ਆ, ਕਿਉਂਕਿ ਕੰਪਨੀਆਂ ਨੇ ਰਿਕੁਆਇਰ ਕਰਤੇ ਹੁਣ ਵੱਡੀਆਂ ਨੇ। ਬਿਲਕੁਲ ਜੀ, ਮੈਂ ਅੱਜ ਕਾਰਬ ਦਾ ਜਿਹੜਾ ਆਪਣਾ ਕਾਰਬ ਟਰੱਕ ਸਟਾਪ ਵਾਲੇ ਹੈਗੇ ਆ, ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਵਾਲੇ ਹੈਗੇ, ਇੱਥੇ ਆਏ ਹੋਏ ਆ। ਬਰੂਸ ਟਿਊਟਰ ਜਿਹੜੇ ਉਹਨਾਂ ਦੇ ਇੱਥੇ ਆਏ ਆ ਬੰਦੇ, ਮੈਂ ਉਹਨਾਂ ਨਾਲ ਹੀ ਗੱਲ ਕਰਕੇ ਤੁਹਾਡੇ ਨਾਲ ਜ਼ਰੂਰ ਜਿੱਦਾਂ ਆਉਣੇ ਸਮੇਂ ਦੇ ਸਾਂਝੀ ਕਰੂੰਗਾ ਕਿ ਜਿਹੜਾ ਸਰਟੀਫਿਕੇਟ ਪਹਿਲਾਂ 1 ਸਾਲ ਲਈ ਇਸ਼ੂ ਹੁੰਦਾ ਸੀਗਾ ਹੁਣ ਨਹੀਂ ਇਸ਼ੂ ਹੁੰਦਾ, ਤੇ ਕਿੱਥੇ ਉਹ ਜਾ ਕੇ ਉਹਨੂੰ ਇਸ਼ੂ ਕਰਵਾ ਸਕਦੇ ਆ। ਰਾਈਟ, ਹਾਂਜੀ, ਪਹਿਲਾਂ ਹੈਗਾ ਆਨਲਾਈਨ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਨਾ ਇਹ ਬੋਰਡ ਵਾਲੇ ਦੇ, ਪਰ ਹੁਣ ਉਹ ਹੈ ਨਹੀਂ ਆਪਸ਼ਨ। ਪਰ ਜਿਹੜੀਆਂ ਕੰਪਨੀਆਂ ਨੇ ਆ ਜਿੱਦਾਂ ਕੋਈ ਐਮਾਜ਼ੋਨ ਉਹਨਾਂ ਰਿਕੁਆਇਰ ਕੀਤੀ ਆ, ਤੇ ਇਹ ਕਰਕੇ ਉਹ ਦੇਣੇ ਪੈਣੇ, ਨਹੀਂ ਤਾਂ ਉਹਨਾਂ ਨੇ ਟਰਮੀਨੇਟ ਕਰ ਦੇਣਾ। ਹਾਂਜੀ, ਮੈਂ ਅੱਜ ਤਾਂ ਇਹਨਾਂ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਤਾ ਮੈਂ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਥੈਂਕ ਯੂ ਮਿਹਰਬਾਨੀ। ਅਗਲੇ ਕਾਲਰ ਨੇ ਵਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਪੁੱਛਣਾ ਸੀਗਾ, ਮੈਨੂੰ ਪਤਾ ਲੱਗਾ ਆਪਣੇ ਰਮਨ ਭਾ ਵੀ ਕਮਨਸ ਵਾਲੇ ਜਿਹੜੇ ਆ ਉਹ ਦੂਜੀ ਹਾਈਬ੍ਰਿਡ ਮੋਟਰ ਲੱਗੇ ਬਣਾਉਣ, ਪਤਾ ਤੁਹਾਨੂੰ?
ਅਜੇ ਤੱਕ ਕੋਈ ਇਦਾਂ ਦਾ ਹੈ ਨਹੀਂਗਾ। ਜੇ ਮੈਨੂੰ ਕਮਿੰਸ ਵਾਲੇ ਇੱਥੇ ਮਿਲ ਗਏ, ਜਿਹੜੇ ਕਿ ਮੇਰੇ ਇੱਥੇ ਮੇਰੇ ਖਿਆਲ ਹੈਗੇ ਸਪਾਂਸਰ ਹੈਗੇ ਆ, ਤੇ ਜੇ ਮਿਲ ਗਏ ਤਾਂ ਮੈਂ ਉਹਨਾਂ ਦੇ ਨਾਲ ਜ਼ਰੂਰ ਇਹ ਗੱਲਬਾਤ ਕਰ ਲੂੰਗਾ, ਕਿਉਂਕਿ ਅੱਜ ਸੌਰੀ ਮੈਂ ਥੋੜਾ ਬਹੁਤ ਮਕੈਨਿਕ ਆ ਪ੍ਰੋਗਰਾਮ। ਮਕੈਨਿਕ ਆ ਆਪਣੇ, ਉਹ ਸਰਟੀਫਾਈਡ ਆ ਕਮਸ ਦਾ ਪੂਰਾ, ਜਿੱਦਾਂ ਫਰਾਈਟ ਲਾਈਨਰ ਦੇ ਕੰਮ ਕਰਦਾ ਸੀ ਮੁੰਡਾ। ਉਹ ਦੱਸਦਾ, ਕਹਿੰਦਾ ਵੀ ਕਮਸ ਵਾਲਿਆਂ ਨੇ ਸ਼ੁਰੂ ਕਰਤੀ ਆ ਹਾਈਬ੍ਰਿਡ ਬਣਾਉਣੀ। ਕਾਹਦਾ ਹਾਈਬ੍ਰਿਡ ਹੋ ਗਈ? ਡੀਜ਼ਲ ਦੇ ਨਾਲ, ਹੋਰ ਕੀ ਆ? ਹਾਈਬ੍ਰਿਡ ਡੀਜ਼ਲ ਦੇ ਨਾਲ, ਜਿੱਦਾਂ ਇਲੈਕਟ੍ਰਿਕ ਡੀਜ਼ਲ ਤੇ ਡੀਜ਼ਲ ਨਾਲ ਹਾਂ। ਪਹਿਲਾਂ ਦੇਖੋ ਮੈਂ ਤਾਂ ਸ਼ੁਰੂ ਤੋਂ ਇਹ ਕਹਿੰਦਾ ਆ ਰਿਹਾ ਕਿ ਚਾਹੀਦੀ ਹਾਈਬ੍ਰਿਡ ਸੀਗਾ, ਕਿਉਂਕਿ ਜਿਹੜਾ ਹਾਈਬ੍ਰਿਡ ਹੈਗਾ ਉਹ ਜਦੋਂ ਤੁਹਾਡੀ ਇਲੈਕਟ੍ਰਿਕ ਨਹੀਂ ਚੱਲਦੀ ਜਾਂ ਡਾਊਨ ਆ ਜਾਂ ਕੁਛ ਹੈ, ਤਾਂ ਉਦੋਂ ਡੀਜ਼ਲ ਕੰਮ ਕਰਕੇ ਤੁਸੀਂ ਐਟਲੀਸਟ ਆਪਣੇ ਥਾਂ ਤੇ ਪਹੁੰਚ ਸਕਦੇ ਆ, ਐਟਲੀਸਟ ਤੁਸੀਂ ਕੰਮ ਕਰ ਸਕਦੇ ਆ। ਪਰ ਜ਼ਰੂਰੀ ਇਹ ਹੋ ਗਿਆ ਕਿ ਅੱਜ CNG ਵਾਲੇ ਵੀ 1-2 ਟਰੱਕ ਆਏ ਹੈਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਰ ਡੈਫੀਨੇਟਲੀ ਜਿਹੜੇ ਕੁਐਸਚਨਸ ਹੈਗੇ ਤੁਹਾਡੇ ਮੈਂ ਸੋਚੀ ਆ ਰਿਹਾ, ਤੇ ਜਿਹਦਾ ਮੈਥੋਂ ਜਵਾਬ ਮਿਲਦਾ ਜਾਊਗਾ ਜ਼ਰੂਰ ਤੁਹਾਡੇ ਨਾਲ ਅਗਲੀ ਵਾਰੀ ਸਾਂਝ ਕਰਾਂਗੇ ਜੀ। ਓਕੇ ਜੀ, ਓਕੇ, ਥੈਂਕ ਯੂ ਜੀ। ਸੋ ਬਿਲਕੁਲ ਦੋਸਤੋ, ਤੁਹਾਡੇ ਵੀ ਕੋਈ ਸਵਾਲ ਹੈਗੇ ਜਿਹੜੇ ਤੁਸੀਂ ਚਾਹੁੰਦੇ ਹੋ ਵੀ ਰਮਨ ਹੁਣੀ ਉੱਥੇ ਆਈਆਂ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਪੁੱਛ ਸਕਣ, ਨੰਬਰ 408-272-5200 ਦੇ ਉੱਤੇ ਕਾਲ ਕਰਕੇ ਤੁਸੀਂ ਉਹਨਾਂ ਨੂੰ ਕਰ ਸਕਦੇ। ਬਾਕੀ ਉੱਦਾਂ ਜੇ ਕੋਈ ਤੁਹਾਡਾ ਜਿਹੜਾ ਉਹ ਸਵਾਲ ਹੈਗਾ ਤਾਂ ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਹੋ 408-272-5200। ਰਾਜਕਰਨ ਮੈਂ ਮਿਊਟ ਤੇ ਪਾ ਕੇ ਨਾ 2 ਮਿੰਟ ਮੈਂ ਕਾਰ ਦੇ ਨਾਲ ਗੱਲ ਕਰਨ ਲੱਗਾ, ਸੋ ਮੈਂ ਦੇਖਦਾ ਪੁੱਛਦਾ ਜੇ ਇੱਕ ਰਾਈਟ ਵੇ ਕੁਐਸਚਨ ਮੇਰੇ ਕੋਲ ਹੀ ਹੈ। ਠੀਕ ਹੈ, ਪੁੱਛ ਲਓ। ਹਾਂਜੀ, ਠੀਕ ਹੈ। ਠੀਕ, ਓਕੇ। ਇਹ ਹਰਜੋਤ ਜੀ, ਜੇ ਗੱਲ ਕਰਦੇ ਇਹ ਜਿਹੜਾ ਲਾਸਟ ਜਿਹੜੇ ਕਾਲਰ ਉਹਨਾਂ ਨੇ ਪੁੱਛਿਆ ਸੀ, ਇਹ ਇੱਕ ਹਾਈਬ੍ਰਿਡ ਜਿਹੜਾ ਕਮਿੰਸ ਵਾਲੇ ਆ ਉਹ ਨਵਾਂ ਇੰਜਨ ਬਣਾਉਣ ਜਾ ਰਹੇ, ਜਿਹੜਾ ਡੀਜ਼ਲ ਤੇ ਹਾਈਡਰੋਜਨ ਦਾ ਹਾਈਬ੍ਰਿਡ ਜਿਹੜਾ ਉਹ ਬਣਾ ਰਹੇ ਆ। ਇੱਕ ਤਾਂ ਆਪਾਂ ਹਾਈਬ੍ਰਿਡ ਦੇਖਦੇ ਆ ਵੀ ਜਿੱਦਾਂ ਗੈਸ ਵਾਲਾ ਤੇ ਇਲੈਕਟ੍ਰਿਕ ਦੇ ਨਾਲ ਜਿਹੜਾ ਉਹ ਮਿਲ ਕੇ ਚੱਲਣ ਵਾਲੀਆਂ ਜਿਹੜੀਆਂ ਗੱਡੀਆਂ ਆਲਰੇਡੀ ਹਾਈਬ੍ਰਿਡ ਗੱਡੀਆਂ ਹੈਗੀਆਂ ਆ। ਸੋ ਹੁਣ ਇਹ ਜਿਹੜਾ ਹਾਈਡਰੋਜਨ ਕੰਬੰਸ਼ਨ ਇੰਜਨਸ ਜਿਹੜੇ ਆ, ਇੱਕ ਤਾਂ ਉਹ ਜਿਹੜਾ ਜ਼ੀਰੋ ਇਮਿਸ਼ਨ ਦੇ ਫੈਕਟਰ ਨੂੰ ਆ ਉਸ ਨੂੰ ਲੈ ਕੇ, ਤੇ ਉਸ ਦੇ ਨਾਲ ਉਹ ਦੇਖ ਰਹੇ ਆ ਵੀ ਸ਼ਾਇਦ ਵੀ ਉਸ ਦੇ ਨਾਲ ਹੀ ਐਡ ਕਰਕੇ ਜਿਹੜੇ ਡੀਜ਼ਲ ਦੇ ਨਾਲ ਵੀ ਉਸ ਨੂੰ ਜਿਹੜਾ ਉਹ ਹਾਈਬ੍ਰਿਡ ਕਰਨ, ਕਿ ਜਾਂ ਫਿਰ ਹਾਈਡਰੋਜਨ ਦੇ ਨਾਲ ਜਿਹੜਾ ਇਲੈਕਟ੍ਰਿਕ ਆ ਉਸ ਨੂੰ ਜਿਹੜਾ ਆ ਉਹ ਕੋਸ਼ਿਸ਼ ਕਰ ਰਹੇ ਹਾਈਬ੍ਰਿਡ ਦੀ। ਸੋ ਕਮਿੰਸ ਇਸ ਟੈਕਨੋਲੋਜੀ ਦੇ ਉੱਤੇ ਆਲਰੇਡੀ ਕੰਮ ਜਿਹੜਾ ਉਹ ਕਰ ਰਿਹਾ ਵੀ ਵਰਸੇਟਾਈਲ ਹਾਈਡਰੋਜਨ ਇੰਜਨ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਪਿਛਲੇ ਸਾਲ ਦੇ ਵਿੱਚ। ਦੇਖੋ ਅੱਗੇ ਕਿੱਥੇ ਤੱਕ ਜਿਹੜਾ ਆ ਉਹ ਬਣਦਾ ਹੈਗਾ ਆ ਜੀ। ਤੇ ਜਦੋਂ ਤੱਕ ਰਮਨ ਜੀ ਉਧਰ ਗੱਲਬਾਤ ਕਰ ਰਿਹਾ ਤੇ ਇੱਕ ਆਪਾਂ ਖਬਰ ਹੋਰ ਸਾਂਝੀ ਕਰ ਲਈਏ ਵੀ ਡਿਪਾਰਟਮੈਂਟ ਆਫ ਲੇਬਰ ਨੇ ਇੱਕ ਟਰੱਕਿੰਗ ਕੰਪਨੀ ਦੀ ਐਪਲੀਕੇਸ਼ਨ ਸੀ H2V ਐਪਲੀਕੇਸ਼ਨ ਫॉर ਟੈਂਪਰੇਰੀ ਏਮਪਲੋਇਮੈਂਟ ਸਰਟੀਫਿਕੇਸ਼ਨ। ਤੇ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹ ਫੋਰਨ ਡਰਾਈਵਰਸ ਨੂੰ ਕਿਸ ਤਰ੍ਹਾਂ ਲਿਆ ਕੇ ਹਾਇਰ ਕਰ ਸਕਦੀਆਂ ਹੈਗੀਆਂ ਆ। ਸੋ ਇਸ ਇੱਕ ਕੰਪਨੀ ਨੇ ਫਾਈਲ ਕੀਤੀ ਸੀ ਆਪਣੀ ਐਪਲੀਕੇਸ਼ਨ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ, ਤੇ ਉਹਨਾਂ ਨੇ ਇਹ ਡਿਨਾਈ ਕਰ ਦਿੱਤੀ ਆ। ਕਹਿੰਦੇ ਵੀ ਤੁਸੀਂ ਨਵੰਬਰ ਮਹੀਨੇ 'ਚ ਉਹਨਾਂ ਨੇ ਫਾਈਲ ਕੀਤੀ ਸੀ ਵਨ ਟਰਾਂਸਪੋਰਟ ਕਰਕੇ ਕੰਪਨੀ ਆ H2V ਐਪਲੀਕੇਸ਼ਨ ਫॉर ਟੈਂਪਰੇਰੀ ਏਮਪਲੋਇਮੈਂਟ ਸਰਟੀਫਿਕੇਸ਼ਨ, ਕਿਉਂਕਿ ਉਹਨਾਂ ਨੇ 10 ਦੇ ਕਰੀਬ ਟਰੱਕ ਡਰਾਈਵਰਸ ਹਾਇਰ ਕਰਨੇ ਸੀ ਫਰਵਰੀ 4 ਤੋਂ ਲੈ ਕੇ ਨਵੰਬਰ 3 ਤੱਕ। ਤੇ ਡਿਪਾਰਟਮੈਂਟ ਆਫ ਲੇਬਰ ਨੇ ਇਹ ਕਿਹਾ ਵੀ ਇਹਦੇ 'ਚ ਬਹੁਤ ਸਾਰੇ ਇਸ਼ੂ ਆ ਆਈ ਟਰਾਂਸਪੋਰਟ ਕੰਪਨੀ ਦੇ ਵਿੱਚ। ਇੱਕ ਤਾਂ ਵੀ ਜੌਬ ਓਪਰਚੁਨਿਟੀ ਟੈਂਪਰੇਰੀ ਹੈਗੀ ਆ, ਤੇ ਟੈਂਪਰੇਰੀ ਨੀਡ ਕੀ ਹੈਗੀ ਆ ਇਹ ਨਹੀਂ ਉਹ ਐਕਸਪਲੇਨ ਕਰ ਸਕੇ। ਤੇ ਜਿਹੜੇ ਇੰਪਰੋਪਰਲੀ ਲਿਸਟਡ ਨੂਮਰਸ ਵਰਕ ਸਾਈਟਸ ਆਊਟਸਾਈਡ ਆਫ ਦਾ ਲਿਸਟਡ ਏਰੀਆ, ਜਿੱਦਾਂ ਬਾਹਰ ਕੰਮ ਕਰਦੇ ਹੀ ਆ ਆਪਾਂ, ਟਰੱਕਾਂ ਵਾਲੇ ਕਿਹੜੇ ਇੱਕ ਪਲੇਸ ਤੇ ਕੰਮ ਕਰਦੇ, ਵੱਖ-ਵੱਖ ਤੇ ਕੰਮ ਕਰਦੇ ਹੈਗੇ ਆ। ਤੇ ਜੋ ਵੇਜਸ ਆਫਰ ਕੀਤੀਆਂ ਗਈਆਂ ਸੀਆਂ ਉਹ ਇਨਕਨਸਿਸਟੈਂਟ ਸੀਗੀਆਂ ਐਪਲੀਕੇਸ਼ਨ ਦੇ। ਸੋ ਦਸੰਬਰ ਮਹੀਨੇ ਦੇ ਵਿੱਚ ਕੈਲੀਫੋਰਨੀਆ ਬੇਸਡ ਆਈ ਟਰਾਂਸਪੋਰਟ ਨੇ ਸਬਮਿਟ ਕੀਤੀ ਸੀ H2V ਐਪਲੀਕੇਸ਼ਨ, ਤੇ ਇਹਨਾਂ ਨੇ ਡਿਨਾਈ ਕਰ ਦਿੱਤੀ। ਹਾਂਜੀ ਰਾਜ, ਆਈ ਐਮ ਬੈਕ ਜੀ। ਸੋ ਕੀ ਕਹਿੰਦੇ ਆ ਜੀ ਕਾਰ ਵਾਲੇ? ਸੋ ਉਹ ਕਹਿੰਦੇ ਜੀ ਸਟਿਲ ਅਵੇਲੇਬਲ ਹੈਗੀ ਆ ਆਪਸ਼ਨ, ਬਟ ਮੇਰੇ ਖਿਆਲ ਦੇ ਵਿੱਚ ਆਪਸ਼ਨ ਜਾਂ ਮੂਵ ਕਰ ਦਿੱਤੀ ਗਈ ਆ ਕਿਸੇ ਵੀ ਜਗ੍ਹਾ ਤੇ ਮੈਂ ਉਹਨਾਂ ਦਾ ਜਿਹੜਾ ਇੱਥੇ ਜਿੰਨਾ ਵੀ ਅਮਲਾ ਆਇਆ ਹੈਗਾ ਉਹਨਾਂ ਨੂੰ ਅਲਰਟ ਕੀਤਾ ਹੈਗਾ। ਸੋ ਡੈਫੀਨੇਟਲੀ ਐਜ਼ ਸੂਨ ਐਜ਼ ਉਹਨਾਂ ਦੇ 2 ਕੁ ਬੰਦੇ ਜਿਹੜੇ ਆ ਉਹ ਕਨਵੇ ਤੇ ਗਏ ਆ, ਜਿਹੜੀ ਹੁਣੇ ਇਹਨਾਂ ਦੀ ਸਟੋਰੀ ਹੈ ਕਨਵੇ। ਸੋ ਜਿੱਦਾਂ ਹੀ ਉਹ ਵਾਪਸ ਆਉਂਦੇ ਆ ਤੇ ਉਹ ਇਨਫੋਰਮੇਸ਼ਨ ਲੈ ਕੇ ਮੈਂ ਜ਼ਰੂਰ ਸਾਂਝੀ ਕਰੂੰਗਾ। ਪਰ ਉਹ ਕਹਿੰਦੇ ਕਿ ਜਿਹੜੇ ਸਰਟੀਫਿਕੇਟ ਦੀ ਆਪਣੀ ਹੈਗੀ ਆ ਚੀਜ਼ ਉਹ ਸਟਿਲ ਵੈਬਸਾਈਟ ਤੇ ਆ, ਮੇਬੀ ਮੂਵ ਅਰਾਊਂਡ ਕਰ ਦਿੱਤੀ ਗਈ ਆ। ਸੋ ਇਹ ਜਿਹੜੇ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਦੇ ਵਿੱਚ ਜਿਹੜਾ ਕਲੀਨ ਆਈਡਲ ਸਟicker ਆ ਉਸ ਦੀ ਗੱਲ ਕਰ ਰਹੇ ਸੀ ਨਾ? ਨਹੀਂ, ਇਹ ਕਲੀਨ ਆਈਡਲ ਸਟicker ਨਹੀਂ ਹੈਗਾ, ਇਹ ਹੈਗਾ ਸਰਟੀਫਿਕੇਸ਼ਨ ਹੈਗੀ ਕਿ ਤੁਹਾਡੀ ਫਲੀਟ ਜਿਹੜੀ ਉਹ ਕੰਪਲਾਇੰਟ ਹੈਗੀ ਆ।
ਸੋ ਤਾਂ ਕਿ ਜਿਹੜੇ ਹੁਣ ਸ਼ਿਪਰਸ ਹੈਗੇ ਜਿੱਦਾਂ ਐਮਾਜ਼ੋਨ ਆ ਜਾਂ ਦੂਜੇ ਵੱਡੇ ਸ਼ਿਪਰਸ ਹੈਗੇ ਸੀ ਟਰੈਵਲ, ਕੋਈ ਵੀ ਸ਼ਿਪਰਸ ਹੈਗੇ ਆ, ਬ੍ਰੋਕਰਸ ਹੈਗੇ, ਉਹ ਰਿਕੁਆਇਰਡ ਕਰਦੇ ਕਿ ਤੁਹਾਡੀ ਫਲੀਟ ਜਿਹੜੀ ਆ ਉਹ ਸਰਟੀਫਾਈਡ ਹੋਵੇ। ਓਕੇ, ਠੀਕ ਹੈ। ਸੋ ਉਹ ਸਰਟੀਫਿਕੇਟ ਜਿਹੜਾ ਆ ਉਹ ਪਹਿਲਾਂ ਮਿਲ ਜਾਂਦਾ, ਪਹਿਲਾਂ ਆਨਲਾਈਨ ਮਿਲ ਜਾਂਦਾ ਸੀਗਾ, ਟਰੱਕ ਰਜਿਸਟਰ ਕਰੋ ਤੇ ਫਿਰ ਉਸ ਤੋਂ ਬਾਅਦ ਹੋ ਜਾਂਦਾ ਸੀਗਾ। ਪਰ ਡੈਫੀਨਿਟਲੀ ਅੱਜ ਪਤਾ ਕਰਕੇ ਕਿੱਥੇ ਆ, ਜੇ ਕਿਤੇ ਮੂਵ ਕੀਤਾ ਗਿਆ ਤਾਂ ਉਹਨੂੰ ਫਿਰ ਮੈਂ ਤੁਹਾਡੇ ਕੋਲ ਲੋਕੇਸ਼ਨ ਦਾ ਜਿਹੜਾ ਉਹ ਪਤਾ ਲੱਗ ਜਾਏਗਾ। ਹਾਂਜੀ ਠੀਕ ਹਾਂਜੀ ਜੀ। ਤੇ ਸਰੋਤਿਓ, ਜੇ ਤੁਹਾਡਾ ਕੋਈ ਸਵਾਲ ਹੈ ਜਾਂ ਗੱਲ ਕਰਨਾ ਚਾਹੁੰਦੇ ਹੋ, ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਨੰਬਰ ਹੈ 408 272 5200 4082725200। ਆਪਣੇ ਨਾਲ ਜੁੜ ਚੁੱਕੇ ਨੇ ਜਗਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਰਾਵਾਂ ਨੂੰ। ਲਿੰਕੀਤ ਦੀ ਬਹੁਤ ਇਨਫੋਰਮੇਸ਼ਨ ਆਲਵੇਜ਼ ਪ੍ਰੋਵਾਈਡ ਕਰਦੇ ਜੀ, ਬਟ ਮੇਰਾ ਕੁਐਸਚਨ ਲਿਟਲ ਬਿਟ ਡਿਫਰੈਂਟ ਆ, ਬਿਕੋਜ਼ ਜਿਹੜਾ ਆਪਣਾ ਐਪ ਆ ਨਾ ਜੀ, ਰੇਡੀਓ ਪੰਜਾਬੀ ਰੇਡੀਓ USA ਵਾਲਾ ਹੁੰਦਾ ਜੀ, ਇਹ ਜਦੋਂ ਵੀ ਆਪਾਂ ਉਹਨੂੰ ਔਨ ਕਰਦੇ ਆ ਐਨੀ ਟਾਈਮ, ਉਦੋਂ ਨਾ ਮੈਕਸੀਕਨ ਮਸ਼ਹੂਰੀਆਂ ਹੀ ਆਉਂਦੀਆਂ ਜੀ। ਆਈ ਡੋਂਟ ਨੋ ਕੀ ਹੈ ਜੀ ਉਹ। ਮੈਂ ਜਸਟ ਤੁਹਾਡੀ ਨੌਲੇਜ 'ਚ ਲਿਆਉਣਾ ਚਾਹੁੰਦਾ। ਜਸਟ ਉੱਦਾਂ ਜਿਹੜੀਆਂ ਆਪਣੇ ਪ੍ਰੋਗਰਾਮ ਚੱਲਦੇ, ਜੇ ਤੁਸੀਂ ਐਡ ਦਿੰਦੇ, ਜੇ ਤੁਸੀਂ ਉਹਨੂੰ ਸਟਾਪ ਕਰਦੇ, ਰਾਈਟ, ਜਦੋਂ ਵੀ ਔਨ ਹੁੰਦਾ ਨਾ, ਜਦੋਂ ਵੀ ਐਪ ਔਨ ਕਰੀਦਾ, ਜਸਟ ਪਹਿਲੇ 10-15 ਸੈਕਿੰਡ 20 ਸੈਕਿੰਡ ਨਾ, ਮਤਲਬ ਕਿ ਕਈ ਵਾਰ ਬਹੁਤ ਇੰਪੋਰਟੈਂਟ ਗੱਲ ਹੋਣ ਡਈ ਹੁੰਦੀ ਆ, ਤੇ ਕੋਈ ਨਹੀਂ ਲੱਗ ਗਿਆ ਪਤਾ ਜੀ ਜਗਦੀਪ ਜੀ, ਤੇ ਆਪਾਂ ਜਲਦੀ ਇੱਥੇ ਵਰਕਆਊਟ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਉਹ ਸਟਾਪ ਕਰਦੇ ਆ, ਤਾਂ ਜੋ ਸਾਰਿਆਂ ਨੂੰ ਜਿਹੜਾ ਉਹ ਸਹੀ ਢੰਗ ਦੇ ਨਾਲ ਜਿਹੜਾ ਪ੍ਰੋਗਰਾਮ ਆ ਉਹ ਸੁਣਦੇ ਜਾਣ। ਥੈਂਕ ਯੂ ਧਿਆਨ 'ਚ ਲਿਆਉਣ ਦੇ ਲਈ, ਬੜੀ ਮਿਹਰਬਾਨੀ ਜੀ। ਤੇ ਰਮਨ ਜੀ, ਜਿਹੜੇ ਹਾਈਬ੍ਰਿਡ ਇੰਜਨਸ ਦੀ ਗੱਲ ਇਸ ਤੋਂ ਪਹਿਲਾਂ ਆਪਣੇ ਕਾਲਰ ਜਿਹੜੇ ਉਹ ਕਰਕੇ ਗਏ ਸੀਗੇ, ਤਾਂ ਕੋਮਨਸ ਵਾਲੇ ਤੇ ਇਨਫੈਕਟ ਹਾਈਡਰੋਜਨ ਤੇ ਡੀਜ਼ਲ ਦਾ ਕਹਿੰਦੇ ਇੱਕ ਹਾਈਬ੍ਰਿਡ ਉਹ ਤਿਆਰ ਕਰ ਰਹੇ ਹੈਗੇ ਆ, ਉਹ ਇੰਜਨ ਉਸ ਪਾਸੇ ਵੱਲ ਨੂੰ ਲੱਗੇ ਹੋਏ। ਡੈਫੀਨੇਟਲੀ ਇੰਟਰਸਟਿੰਗ ਗੱਲ ਹੈਗੀ ਆ, ਮੇਰੀ ਅਜੇ ਨੌਲੇਜ ਨਹੀਂ ਹੈਗੀ ਆ, ਮੈਂ ਕਿਤੇ ਪੜ੍ਹੀ ਨਹੀਂ ਹੈਗੀ, ਬਟ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਦਾਂ ਦੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤਾਂ ਜ਼ਰੂਰ ਰੱਖਾਂਗੇ, ਕਿਉਂਕਿ ਮੈਂ ਅਜੇ ਹਾਈਬ੍ਰਿਡ ਦੀ, ਮੈਂ ਤਾਂ ਹਮੇਸ਼ਾ ਹਾਈਬ੍ਰਿਡ ਦੀ ਗੱਲ ਕਰਦਾ ਹਾਂ, ਪਰ ਮੈਂ ਸੁਣੀ ਨਹੀਂ ਸੀ ਕਿਤੇ ਵੀ। ਸੋ ਜੇ ਕਿਤੇ ਰਿਟਨ ਦੇ ਵਿੱਚ ਹੈਗੀ ਆ ਤਾਂ ਫਿਰ ਦੇਖ ਸਕਦੇ ਯਾ ਇਹਨਾਂ ਨੇ ਪਿਛਲੇ ਸਾਲ ਕਹਿੰਦੇ ਆ ਕਮਨਸ ਨੇ ਅਨਾਉਂਸ ਕੀਤਾ ਸੀ ਉਹਨਾਂ ਦੀ ਵੈਬਸਾਈਟ ਦੇ ਉੱਤੇ। ਆਪਾਂ ਮੈਂ ਦੇਖ ਰਿਹਾ ਵੀ ਇੱਕ ਹਾਈਬ੍ਰਿਡ ਇੰਜਨ ਦੀ ਜਿਹੜੀ ਆ ਉਹ ਵਰਸੇਟਾਈਲ ਹਾਈਡਰੋਜਨ ਇੰਜਨ ਜਿਹੜਾ ਪਾਰਟਨਰਸ਼ਿਪ ਆ ਉਹਨਾਂ ਨੇ ਅਨਾਉਂਸ ਜਿਹੜੀ ਆ। ਹਾਈਡਰੋਜਨ ਤੇ ਇਲੈਕਟ੍ਰਿਕ ਦਾ ਤਾਂ ਹੈਗਾ, ਹਾਈਡਰੋਜਨ ਇਲੈਕਟ੍ਰਿਕ ਤੇ ਨਿਕੋਲਾ ਵੀ ਉਹੀ ਆ ਕਿ ਹਾਈਡਰੋਜਨ ਤੇ ਇਲੈਕਟ੍ਰਿਕ ਦੇ ਨਾਲ, ਡੀਜ਼ਲ ਤੇ ਇਲੈਕਟ੍ਰਿਕ ਦੇ ਨਾਲ ਨਹੀਂ ਕੋਈ ਵੀ ਹੈਗਾ ਕਰ ਰਿਹਾ, ਜਿਹੜਾ ਕਿ ਮੇਰੀ ਨੌਲੇਜ ਚ ਹੋਵੇ। ਹਾਈਡਰੋਜਨ ਤੇ ਇਲੈਕਟ੍ਰਿਕ ਤੇ ਹੈਗਾ ਉਹ ਫਿਰ, ਕਿਉਂਕਿ ਉਹ ਫਿਰ ਜ਼ੀਰੋ ਐਮਿਸ਼ਨ ਦੇ ਉੱਤੇ ਫਿਰ ਉਹ ਪਾਰ ਕਰਦਾ ਹੈ ਨਾ, ਜਦੋਂ ਡੀਜ਼ਲ ਦੇ ਨਾਲ ਹੋਊਗਾ। ਜਿਹੜਾ ਡੀਜ਼ਲ ਦਾ ਹੈ ਉਹ ਜ਼ੀਰੋ ਐਮਿਸ਼ਨ ਤੇ ਪਾਸ ਨਹੀਂ ਹੋ ਸਕਦਾ, ਪਾਸ ਨਹੀਂ ਹੋ ਸਕਦਾ। ਜੀ ਜੀ, ਚਲੋ ਦੇਖੋ ਜਿਹੜੀਆਂ ਇਵੋਲਵ ਹੁੰਦੀ ਰਹਿੰਦੀ ਇੰਡਸਟਰੀ, ਕਈ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ, ਕਈ ਚੀਜ਼ਾਂ ਉਹਦੇ ਉੱਤੇ ਗੱਲਬਾਤ ਜਿਹੜੀ ਉਹ ਚੱਲਦੀ ਜਿਹੜੀ ਉਹ ਰਹਿੰਦੀ ਹੈ। ਸੋ ਜ਼ਰੂਰ ਵੀ ਇੱਦਾਂ ਜਿਹੜਾ ਦੇਖੋ। ਤੇ ਰਮਨ ਜੀ, ਉੱਦਾਂ ਜੇ ਦੇਖਦੇ ਜਾਈਏ, ਤੁਹਾਡੇ ਤੋਂ ਪੁੱਛਦੇ ਜਾਈਏ, ਰਾਈਟ ਨਾਓ ਰੇਟਸ ਵਗੈਰਾ, ਸਪੌਟ ਰੇਟਸ ਜਾਂ ਇਹਨਾਂ ਨੂੰ ਲੈ ਕੇ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ? ਬਿਲਕੁਲ, ਡੈਫੀਨੇਟਲੀ ਬਹੁਤ ਨਾਜ਼ੁਕ ਹੈ ਇਸ ਵੇਲੇ। ਜੇ ਮੈਂ ਗੱਲ ਕਰਾਂ ਤੇ ਆਪਣੀ ਜਿਹੜੀ ਇਸ ਵੇਲੇ ਨਵੇਂ ਸਾਲ ਦੇ ਵਿੱਚ ਆਪਣਾ ਜਿਹੜਾ ਅਗਲੇ ਕੁਆਟਰਸ ਆ ਰਹੇ ਆ, ਜਿਹੜੇ ਹੁਣ ਇਹਦੇ ਵਿੱਚ ਬਿਡਿੰਗ ਚੱਲ ਰਹੀ ਹੈਗੀ ਆ, ਉਹ ਬਹੁਤ ਹੀ ਇਸ ਵੇਲੇ ਹੋਪਲੈਸ ਹੈਗੀ ਆ। ਜਿਹੜੇ ਵੀ ਫਲੀਟਸ ਹੈਗੀਆਂ, ਜਿੰਨੀਆਂ ਵੀ ਫਲੀਟਸ ਕੋਲੋਂ ਮੈਨੂੰ ਉਹ ਇਨਫੋਰਮੇਸ਼ਨ ਮਿਲੀ ਹੈਗੀ ਆ, ਜਿੰਨਾਂ ਨਾਲ ਗੱਲ ਹੋਈ ਆ, ਆਲਮੋਸਟ 25 to 30% ਲੋ ਬਿਡਿੰਗ ਚੱਲ ਰਹੀ ਹੈਗੀ ਆ ਜਿਹੜੇ ਐਗਜ਼ਿਸਟਿੰਗ ਰੇਟਸ ਹੈਗੇ ਉਹਨਾਂ ਦੇ। ਸੋ ਜਿਹੜੇ ਕਾਂਟਰੈਕਟ ਰੇਟਸ ਹੈਗੇ ਉਹ ਵੀ ਥੱਲੇ ਵਾਲੇ ਪਾਸੇ ਨੂੰ ਹੈਗੇ ਇਸ ਵੇਲੇ, ਔਰ ਉੱਤੋਂ ਜਿਹੜਾ ਮੌਸਮ ਹੈਗਾ ਆ ਉਹ ਸਾਥ ਨਹੀਂ ਦੇ ਰਿਹਾ ਇਸ ਵੇਲੇ। ਔਰ ਕੈਲੀਫੋਰਨੀਆ ਦੇ ਵਿੱਚ ਜਿਹੜੀ ਪ੍ਰੋਡਿਊਸ ਦੀ ਪ੍ਰੋਡਕਸ਼ਨ ਹੈਗੀ ਆ ਉਹ ਡੈਫੀਨੇਟਲੀ ਇਸ ਵੈਦਰ ਤੋਂ ਕਾਫੀ ਪ੍ਰਭਾਵਿਤ ਹੋ ਰਹੀ ਆ। ਅਸੀਂ ਅੱਗੇ ਅੰਦਾਜ਼ਾ ਲਾ ਰਹੇ ਸੀਗੇ ਕਿ ਜਿਹੜਾ ਸਲੀਨਸ ਦਾ ਹੈਗਾ ਆ ਸੈਟਅਪ ਹੈਗਾ ਆ, ਸਲੀਨਸ ਦਾ ਜਿਹੜਾ ਸੀਜ਼ਨ ਹੈਗਾ ਆ, ਉਹ ਐਟਲੀਸਟ 3 ਤੋਂ 4 ਹਫ਼ਤੇ ਪਿੱਛੇ ਪੈ ਗਿਆ ਪਿਛਲੇ ਜਿਹੜੇ ਸਟੋਰਮ ਆਏ ਸੀ ਉਹਨਾਂ ਕਰਕੇ। ਪਰ ਹੁਣ ਜੋ ਕੁਝ ਹੋ ਰਿਹਾ ਉਹਦੇ ਕਰਕੇ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੰਨਾ ਕੁ ਹੋਰ ਬੈਕ ਚਲਾ ਜਾਊਗਾ ਜਾਂ ਕਿਸ ਤਰ੍ਹਾਂ ਦਾ ਅਸਰ ਪਊਗਾ, ਕਿਉਂਕਿ ਕੱਲ ਜਿਹੜੀ ਹਵਾ ਵੀ ਚੱਲੀ ਹੈਗੀ ਆ ਬਹੁਤ ਜ਼ਿਆਦਾ, 2 ਦਿਨ ਦੇ ਵਿੱਚ ਹਵਾ ਚੱਲੀ ਆ, ਉਹਦੇ ਨਾਲ ਮੇਰੇ ਖਿਆਲ ਜਿਹੜੀ ਆਲਮੰਡ ਪ੍ਰੋਡਕਸ਼ਨ ਆ ਉੱਤੇ ਕਾਫੀ ਅਸਰ ਪੈ ਸਕਦਾ, ਕਿਉਂਕਿ ਕਾਫੀਆਂ ਦੇ ਜਿਹੜਾ ਕਹਿੰਦੇ ਫੁੱਲ ਜਿਹੜਾ ਝੜਿਆ ਹੈਗਾ ਬੂਟਿਆਂ ਦੇ ਉੱਤੇ, ਸੋ ਉਹਦੇ ਨਾਲ ਪ੍ਰੋਡਕਸ਼ਨ ਦੇ ਉੱਤੇ ਕਾਫੀ ਅਸਰ ਪੈ ਸਕਦਾ। ਸੋ ਓਵਰਆਲ ਦੀ ਗੱਲ ਕਰੀਏ ਤੇ ਡੈਫੀਨੇਟਲੀ ਸਿਚੁਏਸ਼ਨ ਜਿਹੜੀ ਆ ਉਹ ਕਾਫੀ ਡਾਇਰ ਬਣੀ ਆ, ਤੇ ਜਿਹੜਾ ਫਰੇਟ ਹੈਗਾ ਆ ਇਸ ਵੇਲੇ ਉਹ ਡੈਫੀਨੇਟਲੀ ਲੋ ਹੈਗਾ, ਤੇ ਜਿਹੜੀ ਕਾਂਟਰੈਕਟ ਰੇਟਸ ਹੈਗੇ ਉਹ ਅਬਾਊਟ 25 ਤੋਂ 30% ਥੱਲੇ ਬਿਡਿੰਗ ਚੱਲ ਰਹੀ ਹੈ ਜੀ। ਫਰੇਟ ਵੇਵਸ ਨੇ ਨਵੇਂ ਸਰਵੇ ਕੀਤੇ, ਉਹਨਾਂ ਦੇ ਮੁਤਾਬਕ ਕਹਿੰਦੇ ਵੀ ਕੁਝ ਓਨਰ ਆਪਰੇਟਰ ਜੋ ਆ ਉਹਨਾਂ ਲਈ ਤਾਂ ਐਂਡ ਆਫ ਦਾ ਰੋਡ ਹੀ ਹੈਗਾ। ਕਹਿੰਦੇ ਵੀ 33% ਓਨਰ ਆਪਰੇਟਰ ਇਹ ਕਹਿ ਰਿਹਾ ਵੀ ਉਹ ਇਸ ਇੰਡਸਟਰੀ ਨੂੰ ਛੱਡ ਜਾਣਗੇ,
ਜੇ H2 ਰੀਬਾਉਂਡ ਨਾ ਹੋਇਆ। ਇਸੇ ਤਰ੍ਹਾਂ ਓਇਡਾ ਜਿਹੜੀ ਆਰਗੇਨਾਈਜੇਸ਼ਨ ਓਇਡਾ ਫਾਊਂਡੇਸ਼ਨ ਆ, ਉਹਨਾਂ ਨੇ ਕੱਲ ਸਰਵੇ ਕੀਤਾ। ਉਹਨਾਂ ਦੇ ਮੁਤਾਬਕ ਉਹਨਾਂ ਨੇ ਦੱਸਿਆ ਵੀ ਜੋ ਕਾਸਟ ਟਰੱਕ ਨੂੰ ਚਲਾਉਣ ਦੀ ਸੀ 2020 ਚ $1.75, ਉਹ ਵੱਧ ਕੇ 2022 ਚ $2.35 ਹੋ ਗਈ ਆ। 30% 2 ਸਾਲਾਂ ਦੇ ਵਿੱਚ ਇਨਕਰੀਜ਼ ਹੋਈ ਆ। ਹੁਣ ਤੁਸੀਂ ਹਿਸਾਬ ਲਾ ਲਓ ਕਿ ਜਿਹੜੀ $2.35 ਤੋਂ ਥੱਲੇ ਜੋ ਲੋਡ ਚੱਕਦੇ ਆ ਉਹਨਾਂ ਦਾ ਕੀ ਬਣਦਾ ਹੈਗਾ, ਕਿਉਂਕਿ $2.35 ਤਾਂ ਕਾਸਟ ਆ। ਹੁਣ ਇਹ ਵੀ ਦੇਖੋ ਨਾ, ਜਿਹੜੀ ਸਾਡੀ ਆਪਣੀ ਇੰਡਸਟਰੀ ਹੈਗੀ, ਜਿਹੜੀ ਫਲੀਟਸ ਹੈਗੀਆਂ, ਉਹਨਾਂ ਦੀ ਜਿਹੜੀ ਬਿਡਿੰਗ ਹੈਗੀ ਆ ਉਹ 30% ਥੱਲੇ ਨਹੀਂ ਜਾ ਰਹੀ ਹੈ ਤੇ ਕਾਸਟ 30% ਅਪ ਜਾ ਰਹੀ ਹੈ। ਤੇ ਹਾਊ ਕੁਡ ਪੋਸੀਬਲੀ ਇਹ ਸਾਰਾ ਕੁਝ ਹੋ ਸਕਦਾ, ਕਿਉਂਕਿ ਬਹੁਤ ਜਿਹੜੀਆਂ ਫਲੀਟਸ ਹੈਗੀਆਂ ਉਹ ਬੜੇ ਲੋ ਮਾਰਜਨ ਦੇ ਉੱਤੇ ਵਰਕ ਕਰਦੀਆਂ। ਸੋ ਲੋ ਮਾਰਜਨ ਜਿਹੜਾ ਆ ਉਹ ਸਿੰਪਲੀ ਜਿਹੜਾ ਐਲੀਮੀਨੇਟ ਹੋ ਰਿਹਾ। ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਆ, ਡੈਫੀਨੇਟਲੀ ਜਿਹੜੀ ਗੱਲ ਆ ਕਿ ਜਿਹੜੀ ਕਾਸਟ ਆਫ ਆਪਰੇਸ਼ਨ ਹੈਗੀ ਆ ਬਹੁਤ ਜ਼ਿਆਦਾ ਉੱਪਰ ਗਈ ਆ। ਚਾਹੇ ਟਾਇਰ ਲੈ ਲਓ, ਲਾਸਟ ਈਅਰ ਸਾਡੇ ਨੈਪਟਾ ਦੇ ਨੈਸ਼ਨਲ ਜਿਹੜੀ ਟਾਇਰ ਪ੍ਰਾਈਸਿੰਗ ਹੈਗੀ ਆ 9 ਵਾਰੀ ਇਨਕਰੀਜ਼ ਹੋਈ ਹੈ, ਉਹਨਾਂ ਦੇ ਵਿੱਚ 9 ਵਾਰੀ ਪ੍ਰਾਈਸ ਵਧੀ ਹੈਗੀ ਆ ਪਿਛਲੇ ਸਾਲ ਦੇ ਵਿੱਚ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਫਿਊਲ ਆਪਣੀਆਂ ਹੋ ਗਿਆ, ਆਪਣੀ ਟਰੱਕ ਦੀ ਕਾਸਟ ਹੋ ਗਈ, ਆਪਣੇ ਟਾਇਰਸ ਹੋ ਗਏ, ਐਵਰੀਥਿੰਗ ਇਜ਼ ਰਾਈਜ਼ਿੰਗ ਹੈ ਨਾ। ਤੇ ਉਹਦੇ ਨਾਲ ਜਿਹੜਾ ਫਰੇਟ ਕਾਸਟ ਹੈਗੀ ਆ, ਫਰੇਟ ਦਾ ਜਿਹੜਾ ਰੇਟ ਹੈਗਾ ਉਹ ਜਿੱਦਾਂ ਮੈਂ ਕਿਹਾ ਕਿ ਥੱਲੇ ਜਾ ਰਿਹਾ ਹੈਗਾ। ਤੇ ਇਸ ਕਰਕੇ ਜਿਹੜੀ ਇਹ ਚੀਜ਼ ਹੈ ਇਹ ਬਿਲਕੁਲ ਇਸ ਵੇਲੇ ਮਤਲਬ ਅਜੇ ਤੱਕ ਅਸੀਂ ਇੰਡਸਟਰੀ ਦੇ ਵਿੱਚ ਇੱਦਾਂ ਦਾ ਮਾਹੌਲ ਨਹੀਂ ਸੀ ਦੇਖਿਆ ਪਿਛਲੇ 27 ਸਾਲਾਂ 'ਚ, ਪਰ ਆਹ ਬਹੁਤ ਡਿਫਰੈਂਟ ਮਾਹੌਲ ਬਣ ਰਿਹਾ ਹੈਗਾ ਜੀ। ਜਿਸ ਤਰ੍ਹਾਂ ਮੈਂ ਦੱਸਿਆ ਵੀ 35.2% ਸਰਵੇ 'ਚ ਕਹਿੰਦੇ ਆ ਵੀ ਅਸੀਂ ਜੇ 2023 ਦੇ ਐਂਡ ਤੱਕ ਰੀਬਾਉਂਡ ਨਾ ਹੋਈ ਮਾਰਕੀਟ ਤਾਂ ਅਸੀਂ ਇਹ ਟਰੱਕਿੰਗ ਇੰਡਸਟਰੀ ਛੱਡ ਦੇਣੀ ਆ। 21% ਇਹ ਕਹਿੰਦੇ ਆ ਵੀ ਸਾਨੂੰ ਬਹੁਤ ਮੁਸ਼ਕਲ ਆ ਰਹੀ ਆ ਲੋਡ ਲੱਭਣ ਦੇ ਵਿੱਚ, ਤੇ 8% ਕਹਿੰਦੇ ਆ ਵੀ ਅਸੀਂ ਕੰਸੀਡਰ ਕਰ ਰਹੇ ਆ ਵੀ ਵੱਡੇ ਕੈਰੀਅਰ ਦੇ ਨਾਲ ਸਾਈਨ ਅਪ ਕਰ ਲਈਏ। ਮੈਂ ਐਜ਼ ਅ ਡਰਾਈਵਰ ਕੰਮ ਕਰਦਾ। ਸੋ 2,24,000 ਤੋਂ ਲੈ ਕੇ 2,40,000 ਤੱਕ ਓਨਰ ਆਪਰੇਟਰ ਦੀ ਜਿਹੜੀ ਆ ਗ੍ਰੋਸ ਆਪਾਂ ਕਹਿ ਸਕਦੇ ਹਾਂ ਉਹ ਵਧੀ ਆ 2021 ਤੋਂ ਲੈ ਕੇ 2000 ਰੈਵਨਿਊ 22 ਤੱਕ। ਪਰ ਜਿਹੜੀ ਕਾਸਟ ਆ ਉਹ 22.9% ਵਧੀ ਆ, ਜਦ ਕਿ ਜਿਹੜੀ ਰੈਵਨਿਊ ਆ ਸਿਰਫ 7% ਵਧਿਆ ਇੱਕ ਸਾਲ 'ਚ। ਸੋ ਬਿਲਕੁਲ ਜਿਨ੍ਹਾਂ ਨੇ ਕਿਹਾ ਵੀ 30% ਖਰਚਾ ਵਧ ਰਿਹਾ, 30% ਉਧਰੋਂ ਉਹ ਘਟ ਰਿਹਾ, ਇਹ 60% ਦਾ ਮਾਰਜਨ ਪੂਰਾ ਕਿੱਥੋਂ ਕਰਨਾ ਆ? ਇਹ ਅਚੰਭੇ ਵਾਲੀਆਂ ਹੀ ਗੱਲਾਂ ਆ। ਹੁਣ ਕਿਹੜੀਆਂ ਹੋਰ ਜੇਬਾਂ ਚੋਂ ਭਰ ਕੇ ਤੁਸੀਂ ਇਸ ਇੰਡਸਟਰੀ ਦੇ ਵਿੱਚ ਆਪਣੇ ਕੋਲੋਂ ਕਿੰਨੀ ਕੁ ਦੇਰ ਤੱਕ ਲਾ ਸਕਦੇ ਆ? ਇਹ ਬੜਾ ਔਖਾ ਆ। ਤਾਂ ਹੀ ਕਹਿੰਦੀਆਂ ਕਹਾਉਂਦੀਆਂ ਕੰਪਨੀਆਂ ਵੀ, ਕਈ ਦਹਾਕਿਆਂ ਤੋਂ ਚੱਲਦੀਆਂ ਕੰਪਨੀਆਂ ਵੀ, ਉਹ ਵੀ ਦਰਵਾਜ਼ੇ ਜਿਹੜੇ ਉਹ ਬੰਦ ਕਰਕੇ ਤੁਰ ਚੁੱਕੀਆਂ ਆ ਕਿ ਭਾਈ ਹੁਣ ਸਾਡੀ ਬੱਸ ਆ ਵੀ। ਸੋ ਇਹ ਬੜਾ ਔਖਾ ਜਿਹੜਾ ਇਸ ਟਾਈਮ ਕੰਮ ਜਿਹੜਾ ਉਹ ਦੇਖਿਆ ਆ। ਉੱਦਾਂ ਇਹਦੇ ਵਿੱਚ ਇਹ ਆ ਵੀ 47% ਸਰਵੇ ਦੇ ਵਿੱਚ ਕਹਿੰਦੇ ਆ ਵੀ ਪ੍ਰੋਫਿਟ ਮਾਰਜਨਸ ਘਟੇ ਨੇ, ਪਰ ਮੇਰਾ ਬਿਜ਼ਨਸ ਅਜੇ ਠੀਕ ਆ। ਪਰ ਬਾਕੀ ਜਿੰਨੇ ਵੀ ਆ ਉਹ ਸਾਰੇ ਮੋਰ ਦੈਨ 50% ਜਿਹੜੇ ਆ ਉਹ ਇਹੀ ਆਖਦੇ ਆ ਵੀ ਕੰਮ ਬੜਾ ਜਿਹੜਾ ਉਹ ਔਖਾ ਹੋਇਆ ਪਿਆ ਆ। ਜੇ ਨਾ ਹੋਇਆ ਤਾਂ ਫਿਰ ਸਮਝ ਲਓ ਵੀ ਬਾਏ ਜਿਹੜੀ ਉਹ ਸਾਨੂੰ ਇਸ ਦੇ ਵਿੱਚ ਕਰਨੀ ਪੈ ਸਕਦੀ ਹੈਗੀ ਆ। ਸੋ ਰਮਨ ਜੀ, 에ਅਰਪੋਰਟ 'ਚ ਮੋਸਟਲੀ ਕਿਉਂਕਿ ਆਪਣੇ ਲੋਕ ਸਮਾਲ ਕੈਰੀਅਰਸ ਹੈਗੇ ਆ, 1-1, 2-2, 5-5 ਟਰੱਕਾਂ ਵਾਲੇ, ਕਹਿੰਦੇ ਪਈ ਜੇ 12 ਮਹੀਨਿਆਂ 'ਚ ਇਹ ਨਾ ਰੀਬਾਉਂਡ ਹੋਇਆ, ਸਭ ਤੋਂ ਜ਼ਿਆਦਾ ਅਸਰ ਸਮਾਲ ਕੈਰੀਅਰਸ ਦੇ ਉੱਤੇ ਹੋਣਾ ਆ, ਕਿਉਂਕਿ ਉਹਨਾਂ ਦਾ ਜਿਹੜਾ ਮਾਡਲ ਹੁੰਦਾ ਹੈ ਉਹ ਇੰਨਾ ਡਿਵਰਸੀਫਾਈਡ ਨਹੀਂ ਹੁੰਦਾ, ਕਿਉਂਕਿ ਇਕਵਿਪਮੈਂਟ ਵੀ ਘੱਟ ਆ, ਫਲੈਕਸੀਬਿਲਿਟੀ ਘੱਟ ਆ, ਵੈਦਰ ਪ੍ਰੋਫਿਟ ਮਾਰਜਨ ਘੱਟ। ਆਪਾਂ ਵੈਦਰ ਦੇਖਿਆ ਹੁਣ, ਜਿਸ ਤਰ੍ਹਾਂ ਤੁਸੀਂ ਗੱਲ ਕਰਕੇ ਹਟੇ ਆ ਸਲੀਨਸ ਵਾਲੀ ਵੀ। ਸੋ ਇਹਦੇ ਵਿੱਚ ਜਿਹੜੇ ਵੱਡੇ ਕੈਰੀਅਰ ਹੁੰਦੇ ਆ ਉਹ ਆਊਟਬਿਡ ਕਰ ਜਾਂਦੇ ਸਮਾਲਰ ਨੂੰ, ਤੇ ਉਹ ਸਰਵਾਈਵ ਕਰ ਜਾਂਦੇ ਆ। ਸੋ ਆਪਣੀ ਕਮਿਊਨਿਟੀ ਦੇ ਲਈ ਖਾਸ ਕਰਕੇ, ਕਿਉਂਕਿ ਮੈਜੋਰਿਟੀ 'ਚ ਮੈਨੂੰ ਲੱਗਦਾ 80-90% ਸਿੰਗਲ ਓਨਰ ਆਪਰੇਟਰ ਆ, ਉਹਨਾਂ ਲਈ ਕਾਫੀ ਇਹ ਮੁਸ਼ਕਲ ਦਾ ਸਮਾਂ ਹੈ। ਬਿਲਕੁਲ ਜੀ, ਇਹ ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਸਮਾਲਰ ਕੈਰੀਅਰ ਹੈਗਾ ਉਹ ਬਹੁਤ ਜਿਹੜਾ ਇਸ ਵੇਲੇ ਹਰਟ ਕਰ ਰਿਹਾ ਹੈਗਾ। ਔਰ ਡੈਫੀਨੇਟਲੀ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਹੈਗਾ ਉਹ ਤਾਂ ਆਬਵੀਅਸਲੀ ਬਹੁਤ ਜ਼ਿਆਦਾ ਹਰਟ ਕਰ ਰਿਹਾ। ਹਰਵਿੰਦਰ ਹੁਣੀ ਸਾਨੂੰ YouTube ਤੇ ਪੁੱਛ ਰਹੇ ਆ, ਕਹਿੰਦੇ ਵੀ ਆਫ ਡਿਊਟੀ ਕੀ ਉਹ ਬੀਅਰ ਪੀ ਸਕਦੇ ਆ? ਨਹੀਂ ਜੀ, ਨਹੀਂ। ਜਦੋਂ ਟਰੱਕ ਦੇ ਆ ਤੇ ਸ਼ਰਾਬ ਤੇ ਇਦਾਂ ਦੀਆਂ ਚੀਜ਼ਾਂ ਦੇ ਭਾਈ ਲਾਗੇ ਛਾਗੇ ਬਣਾ ਰਹੋ। ਕਾਹਤੇ ਆਪ ਪੰਗਾ ਲੈਣਾ ਤੇ ਕਿਹਾ ਦੂਜਿਆਂ ਨੂੰ ਜਿਹੜਾ ਉਹ ਥੱਲੇ ਦੇਣਾ ਹੈ, ਫਿਰ ਉਹ ਔਖਾ ਹੁੰਦਾ ਹੈ ਕੰਮ ਬਾਅਦ ਦੇ ਵਿੱਚ। ਸੋ ਆਫ ਡਿਊਟੀ ਜੇ ਹੁਣ ਤੁਸੀਂ ਅੱਧੇ ਘੰਟੇ ਲਈ ਆਫ ਡਿਊਟੀ ਹੋਏ ਆ, 2 ਘੰਟੇ ਲਈ ਹੋਏ ਆ, ਤੇ 2 ਘੰਟਿਆਂ ਦੇ ਵਿੱਚ ਬੀਅਰ ਪੀ ਕੇ ਤੇ ਮੁੜ ਕੇ ਤੁਸੀਂ ਦੁਬਾਰਾ ਔਨ ਡਿਊਟੀ ਜਾਂਦੇ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਕੀ ਹੋਊਗਾ। ਜੀ ਬਿਲਕੁਲ। ਤੇ ਜਿਹੜੇ ਪੀਂਦੇ ਵੀ ਆ ਰਮਨ ਜੀ, ਇੰਨੀ ਠੰਡ ਦੇ ਵਿੱਚ ਤਾਂ
ਵੈਸੇ ਹੀ ਬੁਰਾ ਹਾਲ ਆ। ਸ਼ੌਂਕ ਦਾ ਕੋਈ ਮੁੱਲ ਨਹੀਂ। ਸ਼ੌਂਕ ਨੂੰ ਟੈਂਪਰੇਚਰ ਦੇ ਨਾਲ ਕੋਈ ਸੰਬੰਧ ਨਹੀਂ ਹੈ, ਉਹੀ ਕੋਈ ਗੱਲ। ਸੰਬੰਧ ਨਹੀਂ ਗਾ। ਆਪਣੇ ਯੂਰਪ ਦੇ ਵਿੱਚ ਇੰਨੀ ਠੰਡ ਹੁੰਦੀ ਹੈ, ਫਿਰ ਵੀ ਉੱਥੇ ਬੀਅਰ ਇੰਨੀ ਪੀਂਦੇ ਆ। ਇੰਗਲੈਂਡ ਦੇ ਵਿੱਚ ਇੰਨੀ ਠੰਡ, ਉੱਥੇ ਪੀਂਦੇ ਆ। ਪੀਣ ਵਾਲੇ ਪੀਂਦੇ ਆ ਜੀ, ਪਰ ਡੈਫੀਨੇਟਲੀ ਕੰਮ ਤੇ ਨਾ ਪੀਓ ਜੀ। ਸੁਖਚੈਨ ਜੀ ਕਾਲਰ ਨੇ ਆਪਣੇ ਅਗਲੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਇੱਕ ਮੈਸੇਜ ਇਹ ਆ ਕਿ ਜਿਵੇਂ ਆਪਾਂ ਇੱਥੇ ਚਰਚਾ ਚੱਲ ਰਹੀ ਹੈ ਕਿ ਛੋਟੀ ਫਲੀਟ ਜ਼ਿਆਦਾ ਇਫੈਕਟ ਹੁੰਦੀ ਹੈ ਜਦੋਂ ਵੀ ਕੋਈ ਡਾਊਨਫਾਲ ਹੁੰਦਾ, ਕਿਉਂਕਿ ਛੋਟੀ ਫਲੀਟ ਤਾਂ ਇਫੈਕਟ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਹੁੰਦੀ ਹੈ ਵੀ ਉਹਨਾਂ ਕੋਲ ਟਰੱਕ 3 ਲੱਖ ਤੋਂ ਵੱਧ ਚੱਲੇ ਹੁੰਦੇ ਆ, ਪੁਰਾਣੇ ਬਾਏ ਕੀਤੇ ਹੁੰਦੇ ਆ। ਜਿਹੜੀਆਂ ਵੱਡੀਆਂ ਫਲੀਟ ਹੁੰਦੀਆਂ ਨਵਾਂ ਟਰੱਕ ਬਾਏ ਕਰਦੀਆਂ, ਉਹ ਕਿਉਂਕਿ ਨਵੇਂ ਟਰੱਕ ਦੀ ਰਿਪੇਅਰ ਵੀ ਘੱਟ ਹੁੰਦੀ ਆ, ਉਸ ਤੋਂ ਬਾਅਦ ਉਹ ਵੇਚ ਦਿੰਦੀਆਂ। ਅਤੇ ਈਵਨ ਕਿ ਜਦੋਂ ਵੇਚ ਦਿੰਦੀਆਂ ਉਦੋਂ ਵੀ ਆਪਣਾ ਪ੍ਰੋਫਿਟ ਉਹ ਉਹਦੇ ਵਿੱਚੋਂ ਕੱਢ ਲੈਂਦੀਆਂ। ਇਸ ਕਰਕੇ ਉਹਨਾਂ ਨੂੰ ਇਸ ਸਿਚੁਏਸ਼ਨ ਵਿੱਚ ਉਹ ਚੱਲਦੀਆਂ ਰਹਿੰਦੀਆਂ। ਦੂਜੀ ਇਹ ਵੀ ਹੋ ਜਾਂਦੀ ਆ ਕਿ ਜਿਹੜੇ ਬਿਜ਼ਨਸਮੈਨ ਹੁੰਦੇ ਆ, ਬਿਜ਼ਨਸਮੈਨ ਦੇ ਇੱਕ ਤੋਂ ਵੱਧ ਬਿਜ਼ਨਸ ਹੁੰਦੇ ਆ, ਅਤੇ ਉਹਨੂੰ ਜੇ ਇੱਕ ਪਾਸਿਓਂ ਘਾਟਾ ਵੀ ਪੈ ਰਿਹਾ ਹੁੰਦਾ ਜਾਂ ਕੁਛ ਪੱਲਿਓਂ ਵੀ ਪਾ ਕੇ ਪੈ ਰਿਹਾ ਹੋਵੇ ਤਾਂ ਉਹ ਦੂਜੇ ਪਾਸੇ ਉਹ ਵਿੱਚ ਪਾ ਲੈਂਦਾ। ਪਰੰਤੂ ਜਿਹੜਾ ਛੋਟਾ ਬਿਜ਼ਨਸਮੈਨ ਹੈ, 1 ਟਰੱਕ 2 ਟਰੱਕ 5 ਟਰੱਕ, ਉਹਦੇ ਕੋਲ ਉਹੀ ਆਮ ਇਨਕਮ ਦੇ ਸੋਰਸਿਸ ਹੁੰਦੇ ਆ। ਅਤੇ ਜਦੋਂ ਕੋਈ ਡਾਊਨਫਾਲ ਆਉਂਦਾ ਉਦੋਂ ਫਿਰ ਉਹ ਆਪਣਾ ਜਿਹੜਾ ਖਰਚੇ ਆ ਮੇਨਟੇਨ ਨਹੀਂ ਕਰ ਸਕਦੇ, ਕਿਉਂਕਿ ਖਰਚੇ ਆਪਣੇ ਵਧਾ ਲੈਂਦਾ ਹੈ। ਬਸ ਇਹੀ ਮੇਰਾ ਮੈਸੇਜ ਆ ਅਤੇ ਸਮਝਣ ਦੀ ਲੋੜ ਹੈ। ਹਾਂਜੀ, ਇਹਦੇ ਵਿੱਚ ਮੈਂ ਇੱਕ ਗੱਲ ਕਰੂੰਗਾ ਕਿ ਜਿਹੜੀਆਂ ਵੱਡੀ ਟਰੱਕਿੰਗ ਕੰਪਨੀ ਹੈਗੀ ਆ, 100 150 200 ਟਰੱਕਾਂ ਦੀ ਕੰਪਨੀ ਹੈਗੀ ਆ, ਉਹਦੇ ਵਿੱਚ ਬਿਜ਼ਨਸ ਸਟ੍ਰੈਟਜੀ ਹੁੰਦੀ ਹੈ। ਚਾਹੇ ਉਹਦਾ ਬਿਜ਼ਨਸ ਹੋਰ ਕੋਈ ਨਹੀਂ ਹੈਗਾ, ਮੇਰੇ ਕੋਲ ਬਹੁਤ ਐਸੇ ਐਗਜ਼ਾਮਪਲ ਹੈਗੇ ਆ ਜਿਨ੍ਹਾਂ ਦਾ ਸਿਰਫ ਤੇ ਸਿਰਫ ਟਰੱਕਿੰਗ ਬਿਜ਼ਨਸ ਹੈਗਾ। ਉਹਨਾਂ ਦੀ ਬਿਜ਼ਨਸ ਸਟ੍ਰੈਟਜੀ ਹੈਗੀ ਆ। ਹੁਣ ਦੇਖੋ, ਜਿੱਦਾਂ ਤੁਸੀਂ ਕਿਹਾ ਜੀ, ਟਰੱਕ ਉਹ ਨਵੇਂ ਲੈਂਦੇ ਆ 4 ਸਾਲ ਦੀਆਂ ਪੇਮੈਂਟਾਂ ਕਰਦੇ ਆ, ਪਰ ਟਰੱਕ ਨੂੰ ਪੇ ਆਫ 3 ਸਾਲਾਂ 'ਚ ਕਰ ਦਿੰਦੇ ਆ, ਤਾਂ ਕਿ ਜਦੋਂ ਚੌਥੇ ਸਾਲ ਦੇ ਵਿੱਚ ਉਹਨਾਂ ਨੇ ਟ੍ਰੇਡ ਇਨ ਕਰਨਾ, ਉਹਨੂੰ ਟ੍ਰੇਡ ਇਨ ਦੀ ਗੁੱਡ ਵੈਲਿਊ ਤੇ ਗੁੱਡ ਮਨੀ ਜਿਹੜੀ ਹੁੰਦੀ ਆਊਟ ਆ ਜਾਵੇ। ਠੀਕ ਹੈ, ਇਹ ਬਿਜ਼ਨਸ ਸਟ੍ਰੈਟਜੀ ਹੈਗੀ ਆ। ਠੀਕ ਹੈ ਨਾ। ਜਿਹੜਾ ਬੰਦਾ ਸਿੰਗਲ ਓਨਰ ਆਪਰੇਟਰ ਹੈਗਾ, ਉਹ ਡੈਫੀਨੇਟਲੀ ਬੈਨੀਫਿਟ 'ਚ ਰਹਿੰਦਾ, ਕਿਉਂਕਿ ਉਹ ਖੁਦ ਕੰਮ ਕਰਦਾ, ਉਹ ਖੁਦ ਸਾਰਾ ਕੁਛ ਕਰਦਾ। ਠੀਕ ਹੈ ਨਾ। ਸੋ ਜਿਹੜਾ ਇੱਕ ਤੋਂ ਵੱਧ ਟਰੱਕ ਲੈਂਦਾ, ਜਦੋਂ ਤੁਸੀਂ ਟਰੱਕ ਨੂੰ ਮੂਵ ਕਰਦੇ ਇੱਕ ਤੋਂ ਵੱਧ, ਤੇ ਉਦੋਂ ਜਦੋਂ ਪ੍ਰੋਬਲਮ ਆਉਂਦੀ ਆ, ਉਦੋਂ ਇਹ ਪ੍ਰੋਬਲਮ ਆਉਂਦੀ ਆ ਕਿ ਤੁਸੀਂ ਇਹ ਸੋਚਦੇ ਆ ਵੀ ਤੁਹਾਡੇ ਕੋਲ ਇੱਕ ਟਰੱਕ ਦੇ ਜੇ ਤੁਸੀਂ 5000 7000 ਕਮਾ ਰਹੇ ਆ ਜਾਂ 4000 ਕਮਾ ਰਹੇ ਆ, ਤੇ ਨਾਲ ਤੁਸੀਂ ਆਪਣੀ ਪੇ ਕੱਢ ਰਹੇ ਆ, ਤੇ ਹਰ ਇੱਕ ਬੰਦਾ ਇਹ ਸੋਚਦਾ ਵੀ ਦੂਸਰਾ ਟਰੱਕ ਲੈ ਕੇ ਮੈਂ ਉਹਦੇ ਵਿੱਚ ਪੇ ਡਰਾਈਵਰ ਨੂੰ ਪੇ ਕਰਕੇ ਜਿੰਨਾ ਮੈਂ ਇਹ 'ਚ ਪ੍ਰੋਫਿਟ ਕੱਢਦਾ ਉਹਨਾਂ ਮੈਂ ਉਹ 'ਚ ਕੱਢੂਗਾ, ਉਹਨਾਂ ਹੁੰਦਾ ਨਹੀਂ। ਪ੍ਰੋਬਲਮ ਉੱਥੇ ਆਉਂਦੀ ਆ ਜਦੋਂ ਅਸੀਂ 1 ਤੋਂ 2 ਟਰੱਕ ਕਰਦੇ, 2 ਤੋਂ 3, 3 ਤੋਂ 4 ਕਰਦੇ ਆ ਨਾ, ਉਦੋਂ ਅਸੀਂ ਮਲਟੀਪਲਾਈ ਕਰ ਲੈਂਦੇ ਹਾਂ ਸਾਡੇ ਪ੍ਰੋਫਿਟ ਮਾਰਜਨ ਨੂੰ, ਜਿਹੜਾ ਅਸੀਂ ਸਿੰਗਲ ਓਨਰ ਆਪਰੇਟਰ ਬਣਾਉਂਦੇ ਆ। ਉਹ ਪ੍ਰੋਫਿਟ ਮਾਰਜਨ ਨਹੀਂ ਰਹਿੰਦਾ। ਜਿਹੜਾ ਸਿੰਗਲ ਓਨਰ ਆਪਰੇਟਰ ਹੈਗਾ, ਉਹਦੇ ਕੰਪੈਰੀਟਿਵਲੀ 5 ਟਰੱਕ ਵਾਲਾ ਵੀ ਜਿਹੜਾ ਆ ਉਹਨੇ ਪੈਸੇ ਨਹੀਂ ਬਣਾਉਂਦਾ ਜਿੰਨਾ ਸਿੰਗਲ ਓਨਰ ਆਪਰੇਟਰ ਬਣਾ ਸਕਦਾ। ਸੋ ਇਹ ਜਿਹੜੀ ਚੀਜ਼ ਸਮਝਣੀ ਪਊਗੀ। ਜਦੋਂ ਤੁਸੀਂ 1 ਤੋਂ 2 ਟਰੱਕ 2 ਤੋਂ 3 ਕਰਦੇ ਆ ਨਾ, ਉਹ ਬਹੁਤ ਹੀ ਡੈਲੀਕੇਟ ਸਿਚੁਏਸ਼ਨ ਹੁੰਦੀ ਆ। ਉਹਦੇ 'ਚ ਬਹੁਤ ਘੱਟ ਜਿਹੜਾ ਆ ਬੰਦਾ ਸਕਸੈਸ ਹੁੰਦਾ ਆ। ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜੀ ਗੱਲ ਭਾਜੀ ਉਹਨਾਂ ਨੇ ਕਹੀ ਬਿਲਕੁਲ ਸਹੀ ਆ। ਧਿਆਨ ਰੱਖੋ, ਜਦੋਂ ਤੁਸੀਂ ਗਰੋ ਕਰਨਾ ਆ, ਗਰੋਥ ਜਿਹੜੀ ਆ ਉਹ ਬਹੁਤ ਹੀ ਢੰਗ ਨਾਲ ਤਰੀਕੇ ਨਾਲ ਕਰਨੀ ਚਾਹੀਦੀ ਆ, ਨਾ ਕਿ ਗਰੋਥ ਜਿਹੜੀ ਆ ਇੱਦਾਂ ਕਰਨੀ ਚਾਹੀਦੀ ਆ ਵੀ 4 ਤੁਹਾਡੇ ਕੋਲ ਲੋਡ ਆ ਕੇ ਤੇ ਹੋਰ 2 ਟਰੱਕ ਲੈ ਲਓ। ਕੋਈ ਕਈ ਬੰਦੇ ਮੈਂ ਦੇਖੇ, ਉਹ ਵਧੀਆ ਡਰਾਈਵਰ ਮਿਲ ਜਾਵੇ ਤਾਂ ਵੀ ਕਹਿੰਦੇ ਚੱਲ ਯਾਰ ਇਹ ਤੁਰਿਆ ਫਿਰਦਾ ਕਿਤੇ ਜੋਬ ਕਰਦਾ, ਚੱਲ 1 ਟਰੱਕ ਹੋਰ ਲੈ ਲੈਂਦੇ। ਸੋ ਇੱਦਾਂ ਦੀ ਗਰੋਥ ਨਾ ਕਰੋ। ਇੱਦਾਂ ਦੀ ਗਰੋਥ ਦੇ ਉੱਤੇ ਤੁਸੀਂ ਨੁਕਸਾਨ ਹੁੰਦਾ ਹੈ। ਜਿੱਥੇ ਤੁਸੀਂ ਪ੍ਰੋਪਰ ਗਰੋਥ ਕਰਦੇ, ਕੰਪਨੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਆ, ਪਹਿਲਾਂ ਅੱਜ ਤੋਂ 15 ਸਾਲ ਪਹਿਲਾਂ ਕੋਈ ਵੀ ਜਿਹੜੀਆਂ ਬਹੁਤ ਗਿਣਤੀ ਮਿਣਤੀ ਦੀਆਂ ਵੱਡੀਆਂ ਕੰਪਨੀਆਂ ਆਪਣੀ ਪੰਜਾਬੀ ਇੰਡਸਟਰੀ ਸੀ ਜਿਹੜੇ ਨਵੇਂ ਟਰੱਕ ਲੈਂਦੀਆਂ ਸੀ, ਨਹੀਂ ਤਾਂ ਹਰ ਇੱਕ ਬੰਦਾ ਹੀ ਪੁਰਾਣਾ ਟਰੱਕ ਲੈਂਦਾ ਸੀ, ਕੰਪਨੀਆਂ ਵੀ ਪੁਰਾਣੇ ਹੀ ਲੈਂਦੀਆਂ ਸੀ। ਪਰ ਹੁਣ ਉਹਨਾਂ ਨੇ ਵੀ ਲਰਨ ਕਰ ਲਿਆ ਕਿ ਕਿਵੇਂ ਨਵੇਂ ਟਰੱਕ ਨੂੰ ਲੈ ਕੇ ਕਿਵੇਂ ਉਹਨੂੰ 3 ਸਾਲਾਂ 'ਚ ਪੇ ਆਫ ਕਰਨਾ, ਜਾਂ ਕਿਵੇਂ ਉਹਦਾ ਥੱਲੇ ਲਾਉਣਾ, ਕਿਵੇਂ ਉਹਨੂੰ ਟ੍ਰੇਡ ਇਨ ਕਰਨਾ। ਤੇ ਜਦੋਂ ਤੁਸੀਂ ਉਹ ਚੀਜ਼ਾਂ ਕਰਦੇ ਆ, ਤੁਹਾਡੀ ਸਟ੍ਰੈਟਜੀ ਵਰਤਦੇ ਆ ਕਿ ਤੁਹਾਨੂੰ ਜਿਹੜਾ ਟਰੱਕ ਆ ਪਰ ਮਾਈਲ ਕੀ ਇਨਕਮ ਦੇ ਰਿਹਾ, ਪਰ ਮੰਥ ਕੀ ਦੇ ਰਿਹਾ, ਪਰ ਈਅਰ। ਹੁਣ ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਉਹ ਪਰ ਈਅਰ ਦੀ ਇਨਕਮ ਦੇਖਦੀਆਂ, ਨਾ ਕਿ ਪਰ ਮੰਥ ਦੀ ਜਾਂ ਪਰ ਲੋਡ ਦੀ। ਸੋ ਉਹਨਾਂ ਨੂੰ ਸਾਰੇ ਸਾਲ ਦੀ ਇਨਕਮ ਤੇ ਕਰਨਾ ਪੈਂਦਾ। ਸੋ ਇਸ ਕਰਕੇ ਯਾਰ ਡੈਫੀਨੇਟਲੀ ਧਿਆਨ ਰੱਖਣੀ ਜੀ। ਆਪਣੇ ਨਾਲ ਅਗਲੇ ਕੁਝ ਕਾਲਰ ਜੁੜ ਰਹੇ, ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਪਾਲ ਜੀ ਜੁੜੇ ਨੇ ਆਪਣੇ ਨਾਲ ਟੋਰਾਂਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ ਜੀ, ਅੱਜ ਜਿਸ ਤਰ੍ਹਾਂ ਤੁਸੀਂ ਬੈਠੇ ਹੋ, ਸਾਰੀਆਂ ਵੱਡੀਆਂ ਫਲੀਟ ਵਾਲੇ ਆਏ ਹੋਏ ਨੇ, ਆਪਣੀ ਅੱਗੇ ਵੀ ਗੱਲ ਚੱਲਦੀ ਹੈ ਡੈਫ ਨੂੰ ਲੈ ਕੇ, ਜਿਹੜਾ ਡੈਫ ਦੇ ਨਾਲ ਪ੍ਰੋਬਲਮ ਆ ਰਹੀਆਂ ਟਰੱਕਾਂ ਦੇ ਵਿੱਚ। ਜੇ ਕੋਸ਼ਿਸ਼ ਕਰਿਓ ਜੇ ਹੋ ਸਕੇ ਭਾਜੀ ਉਹਨਾਂ ਕੋਲੋਂ ਵੀ ਜੇ ਕਿਸੇ ਤਰ੍ਹਾਂ ਇਹਨੂੰ ਗੈਟ ਰੈਡ ਕੀਤਾ ਜਾਵੇ। ਪਰ ਉਹਦੇ ਨਾਲ ਕੰਟਰੋਵਰਸੀ ਗੱਲ ਇਹ ਹੋ ਗਈ ਕਿ ਜਿੱਦਾਂ ਹੁਣ ਭਾਜੀ ਨੇ ਦੱਸਿਆ ਵੀ ਸਮਝ ਦੀ ਮੋਟਰ ਆ ਰਹੀ ਭਾਜੀ ਹਾਈਬ੍ਰਿਡ ਦੇ ਨਾਲ, ਹਾਈਬ੍ਰਿਡ ਦੇ ਵਿੱਚ ਡੀਜ਼ਲ ਦੀ ਤੇ ਇਲੈਕਟ੍ਰਿਕ। ਭਾਜੀ ਜੇ ਉਹ
ਡੀਜ਼ਲ ਪਏਗਾ ਤਾਂ ਉਸੇ ਡੈਫ ਤਾਂ ਲੈ ਕੇ ਆਏਗਾ ਹੀ ਵਿੱਚ ਉਹਦੇ, ਕਿਉਂਕਿ ਉਹਨਾਂ ਨੇ এনवायरमेंट ਲਈ ਸੋਚਿਆ ਜੀ। ਨਵੀਂ ਟੈਕਨੋਲੋਜੀ ਦੇ ਵਿੱਚ ਵੀ ਉਹ ਡੀਜ਼ਲ ਦੇ ਨਾਲ ਡੈਫ ਨੂੰ ਲੈ ਕੇ ਆਉਣਗੇ ਹਾਈਬ੍ਰਿਡ ਮਾਡਲ ਦੇ ਵਿੱਚ, ਫਿਰ ਇਹਦਾ ਮਤਲਬ ਇਹਨਾਂ ਦਾ ਲੌਂਗ ਟਰਮ ਦੇ ਵਿੱਚ ਡੈਫ ਨੂੰ ਗੈਟ ਕਰਨ ਦਾ ਕੋਈ ਪਲਾਨ ਨਹੀਂ ਹੈ, ਹਿਸਾਬ ਨਾਲ ਤਾਂ ਲੱਗ ਰਿਹਾ। ਤੇ ਸਾਡੇ ਲਈ ਪ੍ਰੋਬਲਮ ਤਾਂ ਭਾਜੀ ਫੇਰ ਉਹੀ ਰਹਿ ਗਈ, ਚਾਹੇ ਹਾਈਬ੍ਰਿਡ। ਨਹੀਂ ਹਾਈਬ੍ਰਿਡ ਜਿਹੜਾ ਨਾ ਡੀਜ਼ਲ ਦੇ ਨਾਲ ਨਹੀਂ ਆ ਰਿਹਾ ਹੈਗਾ, ਕਿਉਂਕਿ ਡੀਜ਼ਲ ਦੇ ਨਾਲ ਜ਼ੀਰੋ ਐਮਿਸ਼ਨ ਅਚੀਵ ਨਹੀਂ ਕੀਤਾ ਜਾ ਸਕਦਾ। ਸੋ ਡੀਜ਼ਲ ਨਹੀਂ ਆਏਗਾ, ਇਹ ਇਲੈਕਟ੍ਰਿਕ ਤੇ ਹਾਈਡਰੋਜਨ ਫਿਊਲ ਸੈਲ ਦਾ ਹਾਈਬ੍ਰਿਡ ਆ। ਸੋ ਇੱਥੇ ਡੀਜ਼ਲ ਨਾ ਡੈਫ ਨੂੰ ਐਲੀਮੀਨੇਟ ਕਰਨ ਦੇ ਲਈ ਤੁਹਾਨੂੰ ਉਹਦੀ ਰਿਪਲੇਸਮੈਂਟ ਕਰਨੀ ਪੈਣੀ। ਰਿਪਲੇਸਮੈਂਟ ਕਿਹਨਾਂ ਹੋ ਰਹੀ ਆ, ਜਾਂ ਪਿਓਰ ਇਲੈਕਟ੍ਰਿਕ ਨਾਲ ਜਾਂ ਇਲੈਕਟ੍ਰਿਕ ਤੇ ਹਾਈਡਰੋਜਨ ਫਿਊਲ ਸੈਲ ਦੇ ਨਾਲ। ਹਾਈਡਰੋਜਨ ਫਿਊਲ ਸੈਲ ਜਿਹੜਾ ਆ ਉਹ ਇਲੈਕਟ੍ਰਿਕ ਪ੍ਰੋਡਿਊਸ ਕਰੂਗਾ, ਜਿਹੜਾ ਬੈਟਰੀ ਨੂੰ ਚਾਰਜ ਕਰੂਗਾ, ਸਾਈਡ ਬਾਈ ਸਾਈਡ ਤੇ ਟਰੱਕ ਰਨ ਕਰੂਗਾ। ਸੋ ਉਹਨੂੰ ਅਸੀਂ ਹਾਈਬ੍ਰਿਡ ਤੇ ਉਹਨੂੰ ਕਹਿ ਰਹੇ, ਨਾ ਕਿ ਹਾਈਬ੍ਰਿਡ ਇਲੈਕਟ੍ਰਿਕ ਤੇ ਡੀਜ਼ਲ। ਡੀਜ਼ਲ ਦਾ ਬਿਲਕੁਲ ਖਤਮ ਕਰ ਦੇਣਾ। ਸੋ ਦੇ ਵਿੱਚ ਡੈਫ ਸਿਸਟਮ ਹੈਗਾ, ਜਿੱਦਾਂ ਡੀਜ਼ਲ ਦਾ ਟਰੱਕ ਜਿਹੜਾ ਉਹ ਡਾਊਨ ਕਰੀ ਜਾ ਰਹੇ, ਉਦਾਂ ਹੀ ਇਹ ਜਿਹੜਾ ਕੰਮ ਹੈਗਾ ਇਹਦਾ ਡੀਜ਼ਲ ਦਾ ਕੰਮ ਖਤਮ ਆ, ਉਹ ਡੈਫ ਵੀ ਨਾਲ ਹੀ ਖਤਮ ਡਾਈ ਆਊਟ ਹੋ ਜਾਣਾ। ਜੀ ਠੀਕ ਹੈ ਜੀ ਬੜੀ ਮਿਹਰਬਾਨੀ ਭਾਜੀ। ਪਰ ਲੌਂਗ ਟਰਮ ਪਲੈਨਿੰਗ ਹੈ ਭਾਜੀ, ਇਲੈਕਟ੍ਰਿਕ ਫੁੱਲੀ ਇਲੈਕਟ੍ਰਿਕ ਨੂੰ ਇਨਫਰਾਸਟ੍ਰਕਚਰ ਦੇ ਨਾਲ ਮੈਚ ਕਰਕੇ ਰੋਡ ਤੇ ਲੈ ਕੇ ਆਉਣਾ, 10-11 ਘੰਟੇ ਦੀ ਡਰਾਈਵ ਨੂੰ, ਪਲੱਸ ਉਦੋਂ ਇਹ ਐਲੀਮੀਨੇਟ ਹੋਏਗਾ, ਉਦੋਂ ਤੱਕ ਤੇ ਭਾਜੀ ਬਹੁਤ ਹੀ ਹੋ ਜਾਣੀ ਸਾਡੇ ਤਾਂ ਵਿੱਚ ਵਿਚਾਲੇ ਜੇ ਨੁਕਸਾਨ ਹੋ ਰਿਹਾ। ਹਾਂਜੀ ਬਿਲਕੁਲ ਪਾਲ ਜੀ, ਇਹ ਡੈਫੀਨਿਟਲੀ ਜਿਹੜੇ ਟ੍ਰਾਂਜੀਸ਼ਨ ਟਾਈਮ 'ਚ ਜਿਹੜੇ ਲੋਕ ਲੰਘਦੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਔਕੜਾਂ ਜਿਹੜੀਆਂ ਉਹ ਝੱਲਣੀਆਂ ਪੈਂਦੀਆਂ। ਤੇ ਫੋਰਚੂਨੇਟਲੀ ਕਹਿ ਲਓ, ਅਨਫੋਰਚੂਨੇਟਲੀ ਕਹਿ ਲਓ ਵੀ ਜਿਹੜੀ ਹੁਣ ਵਾਲੀ ਜਨਰੇਸ਼ਨ ਆ ਉਹ ਟ੍ਰਾਂਜੀਸ਼ਨਲ ਟਾਈਮ ਦੇ ਵਿੱਚੋਂ ਜਿਹੜੀ ਉਹ ਲੰਘ ਰਹੀ ਹੈਗੀ ਆ। ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ, ਪਰ ਹੁਣ ਭੱਜ ਦੇ ਕਿਤੇ ਸਕਦੇ ਨਹੀਂ। ਹੁਣ ਇਹਦੇ ਨਾਲ ਹੀ ਜੋ ਹੋ ਰਿਹਾ ਇੰਡਸਟਰੀ 'ਚ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਪੈਣਾ ਆ। ਸੋ ਬੀ ਪ੍ਰੀਪੇਅਰਡ ਫॉर ਜਿੰਨੀ ਦੇਰ ਟ੍ਰਾਂਜੀਸ਼ਨ ਚੱਲਦੀ ਹੈ ਉਨੀ ਦੇਰ ਤੱਕ ਜਿਹੜੀ ਡੀਜ਼ਲ ਮੋਟਰ ਬਣ ਰਹੀ ਹੈ ਜੀ, ਉਹਦੇ ਵਿੱਚ ਕੋਈ ਇਹਨਾਂ ਦਾ ਹੈ ਲੌਂਗ ਟਰਮ ਪਲਾਨ ਡੈਫ ਨੂੰ ਐਲੀਮੀਨੇਟ ਕਰਨ ਦਾ? ਪ੍ਰੋਬਲਮ ਤੇ ਉਹ ਨਵੇਂ ਮਾਡਲ ਵੀ ਆ ਰਹੀ ਹੈ ਜੀ, 2010 ਤੋਂ ਲੈ ਕੇ ਅੱਜ 23 ਤੱਕ ਦੇ 13 ਸਾਲਾਂ 'ਚ ਜਿੰਨੇ ਟਰੱਕ ਬਣੇ ਨੇ ਜੀ, ਔਨ ਏਅਰ ਕੋਈ ਆ ਕੇ ਕਹਿ ਦੇਵੇ ਮੈਨੂੰ ਡੈਫ ਦੀ ਪ੍ਰੋਬਲਮ ਨਹੀਂ ਆਏਗੀ, ਤੇ ਮੇਰਾ ਖਿਆਲ ਸ਼ਾਇਦ ਝੂਠ ਹੋਏਗਾ। ਜੀ ਥੈਂਕ ਯੂ। ਬਿਲਕੁਲ, ਪਰ ਇਸ ਵੇਲੇ ਡੈਫ ਨੂੰ ਐਲੀਮੀਨੇਟ ਕਰਨ ਦੀ ਕੋਈ ਵੀ ਜਿਹੜੀ ਸਿਚੁਏਸ਼ਨ ਨਹੀਂ ਹੈਗੀ, ਜਾਂ ਕੋਈ ਵੀ ਕੰਮ ਨਹੀਂ ਹੈਗਾ। ਡੈਫ ਨੂੰ ਐਲੀਮੀਨੇਟ ਕਰਨ ਦਾ ਜਿਹੜਾ ਕੰਮ ਹੈਗਾ ਉਹ ਸਿੰਪਲੀ ਹੈਗਾ ਕਿ ਡੀਜ਼ਲ ਐਲੀਮੀਨੇਟ ਕਰਨਾ ਤੇ ਡੈਫ ਵੀ ਐਲੀਮੀਨੇਟ ਹੋਣਾ। ਸੋ ਇਸੇ ਤੇ ਆ। ਡੈਫੀਨੇਟਲੀ ਤੁਸੀਂ ਜਿਹੜੀ ਗੱਲ ਕਰ ਰਹੇ ਬਿਲਕੁਲ ਸੱਚੀ ਹੈਗੀ ਆ। ਕਾਫੀ ਲੰਮਾ ਪ੍ਰੋਸੀਜਰ ਹੈਗਾ, ਕਾਫੀ ਲੌਂਗ ਟਰਮ ਹੈਗਾ, ਤੇ ਇਸ ਕਰਕੇ ਜਿੰਨਾ ਚਿਰ ਇਹ ਨਹੀਂ ਆਉਂਦਾ ਉਨੀ ਦੇਰ ਤੱਕ ਇਹ ਸਾਰਾ ਕੁਝ ਜਿਹੜਾ ਆ ਉਹ, ਮੈਂ ਅੱਗੇ ਵੀ ਜਦੋਂ ਪ੍ਰੋਗਰਾਮ ਦੇ ਸ਼ੁਰੂ 'ਚ ਇਹੋ ਗੱਲ ਕੀਤੀ ਸੀਗੀ ਕਿ ਜਦੋਂ ਡੈਫ ਆਇਆ ਸੀਗਾ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਕਿੰਨੀਆਂ ਤੰਗੀਆਂ ਤਕਲੀਫਾਂ ਦੇਖੀਆਂ ਹੈਗੀਆਂ, ਤੇ ਹੁਣ ਜਿਹੜਾ ਅੱਗੇ ਸਿਸਟਮ ਚੇਂਜ ਕਰਨ ਦੀ ਗੱਲ ਹੋ ਰਹੀ ਹੈ ਉਹਦੇ 'ਚ ਜਿਹੜੀਆਂ ਤੰਗੀਆਂ ਤਕਲੀਫਾਂ ਆ ਉਹ ਥੋੜੀ ਮੱਚ ਹੋਰ ਵਧਣ ਦੀ ਗੱਲ ਆ, ਕੋਈ ਘਟਣ ਦੀ ਗੱਲ ਨਹੀਂ ਹੈ। ਉਹ ਕਹਿੰਦੇ ਨਾ ਰਹੂਗਾ ਡੀਜ਼ਲ ਤੇ ਨਾ ਰਹੂਗਾ ਡੈਫ, ਕਹਿੰਦੇ ਦੋਨੋਂ ਹੀ ਚੱਕ ਲੈਣੇ, ਕੱਲਾ ਡੈਫ ਨਹੀਂ ਹਟਾਉਣਾ। ਦੇਖੋ ਕੀ ਬਣਦਾ ਇਹਨਾਂ ਦੇ ਜਿਹੜੀ ਇਸ ਸੋਚ ਨੂੰ। ਅਗਲੇ ਕਾਲਰ ਨੇ ਜੀ ਨਿੰਦਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ, ਵੈਸੇ ਮੈਂ ਟਰੱਕਰ ਨਹੀਂ ਹੈਗਾ ਪਰ ਪ੍ਰੋਗਰਾਮ ਤਾਂ ਜ਼ਰੂਰ ਸੁਣਦਾ ਹੁੰਦਾ ਜੀ। ਮੇਰਾ ਸਵਾਲ ਹੈ, ਮੈਂ ਜਿੱਦਾਂ ਭਾਜੀ ਨੇ ਇੱਕ ਸਵਾਲ ਕੀਤਾ ਸੀ ਬੀਅਰ ਬਾਰੇ। ਮੇਰਾ ਭਤੀਜਾ ਚਲਾਉਂਦਾ ਹੈ ਟਰੱਕ, ਜਿੱਦਾਂ ਰਾਤ ਨੂੰ ਉਹਨੇ ਸੋਣਾ ਤੇ ਬੀਅਰ ਪੀ ਕੇ ਤੇ ਸਵੇਰੇ ਲੋਡ ਚੱਕਣਾ, ਇਹ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਜੇ ਫੜਿਆ ਜਾਵੇ? ਤੇ ਪ੍ਰੋਬਲਮ ਤਾਂ ਹੋਣੀ ਆ ਜੀ, ਜੇ ਉਹਦੇ ਬਲੱਡ 'ਚ ਆ ਗਈ ਤਾਂ ਫਿਰ ਤਾਂ ਪ੍ਰੋਬਲਮ ਤਾਂ ਹੋਣੀ। ਇਸ 'ਚ ਕੋਈ ਕਿੰਨੇ ਘੰਟੇ ਦਾ ਕੋਈ ਭਾਜੀ, ਇਸ 'ਚ ਕੋਈ ਹਰ ਇੱਕ ਦੀ ਬੋਡੀ ਡਿਫਰੈਂਟ ਹੈਗੀ ਆ। ਕਿਸੇ ਦੀ ਬੋਡੀ ਜਿਹੜੀ ਆ ਉਹ ਕਿਸੇ ਵੇਲੇ ਰੀਸੈਟ ਹੁੰਦੀ, ਕਿਸੇ ਦੀ ਕਿਸੇ ਵੇਲੇ, ਕਿਸੇ ਦੀ ਕਿਸੇ ਤਰੀਕੇ ਨਾਲ। ਇਹਦੇ 'ਚ ਕੋਈ ਗਾਰੰਟੀ ਨਹੀਂ ਹੈਗੀ ਕਿ ਤੁਸੀਂ ਰਾਤ ਨੂੰ ਬੀਅਰ ਪੀ ਕੇ ਸੁੱਤੇ ਆ ਤੇ ਸਵੇਰੇ ਹੁਣ ਬੀਅਰ ਕਿੰਨੀ ਪੀਤੀ ਹੈ ਇਹ ਨਹੀਂ ਪਤਾ, ਬੀਅਰ ਕਿਹੜੀ ਪੀਤੀ ਹੈ ਇਹ ਨਹੀਂ ਪਤਾ। ਹਰ ਇੱਕ ਚੀਜ਼ ਡਿਫਰੈਂਟ ਹੈ ਭਾਜੀ। ਸੋ ਵੀ ਵਿਲ ਸੇ, ਮੈਂ ਤਾਂ ਸਿੱਧੀ ਗੱਲ ਕਹੂੰਗਾ ਕਿ ਜੇ ਤੁਸੀਂ ਅਵੋਇਡ ਕਰੋ, ਕੰਮ ਤੇ ਹੈਗੇ ਆ ਤੇ ਅਵੋਇਡ ਕਰੋ, ਡੋਂਟ ਡੂ ਇਟ ਜੀ। ਜਿੱਦਣ ਛੁੱਟੀ ਉਦੋਂ ਘਰੇ ਇੰਜੋਏ ਕਰ ਲਓ, ਉਦਾਂ ਤੁਸੀਂ ਅਵੋਇਡ ਕਰੋ। ਜਦੋਂ ਤੁਸੀਂ 24 ਘੰਟੇ ਨਹੀਂ ਜਾਣਾ ਹੈਗਾ ਤੁਸੀਂ ਉਦੋਂ ਪੀ ਸਕਦੇ ਹੈਗੇ। ਇਹਦੇ 'ਚ ਕੋਈ ਗਾਰੰਟੀ ਥੋੜੀ ਹੈ ਵੀ ਚਲੋ ਜੀ ਹੁਣ ਤੁਸੀਂ ਕੱਲ ਨੂੰ ਅਸੀਂ ਕਹਿ ਦਈਏ ਜੀ 2 ਬੀਅਰਾਂ ਪੀ ਕੇ ਰਾਤ ਨੂੰ 12 ਘੰਟੇ ਸੌ ਲਓ ਤਾਂ ਠੀਕ ਹੋ ਜਾਊਗਾ, ਉਹਦੀ ਬੋਡੀ 'ਚ ਨਾ ਠੀਕ ਹੋਵੇ, ਕੱਲ ਨੂੰ ਤੁਸੀਂ ਸਾਨੂੰ ਕਹੋਗੇ ਆਣ ਕੇ ਬਾਈ ਤੁਸੀਂ ਕਿਹਾ ਦੋ ਬੀਅਰਾਂ ਪੀ ਕੇ ਚਲਾ ਲਿਆ। ਸੋ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਵੀ ਜੌਬ ਦੇ ਉੱਤੇ ਚਲਾਓ, ਜੌਬ ਦੇ ਉੱਤੇ ਤੁਸੀਂ ਪੀ ਕੇ ਦੂਜੇ ਦਿਨ ਜੌਬ ਤੇ ਜਾਓ। ਜੀ ਜੀ ਥੈਂਕ ਯੂ ਕਾਲ ਦੇ ਲਈ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਆਪਣਾ ਹੁਣੇ ਗੱਲ ਕਰ ਰਹੇ ਸੀਗੇ, ਇੱਕ ਤਾਂ ਜਿਹੜਾ ਸਿੰਗਲ ਓਨਰ ਆਪਰੇਟਰ ਜਿਹਦਾ ਟਰੱਕ ਪੇਡ ਆਫ ਹੈਗਾ ਉਹਨੂੰ ਉਹ ਸੈਂਸਿਬਲੀ ਆਪਰੇਟ ਕਰੇ ਤਾਂ ਉਹਦੇ ਲਈ ਸਿਚੁਏਸ਼ਨ ਕੋਈ ਬੜੀ ਨਹੀਂ ਹੈਗੀ, ਉਹਦਾ ਪ੍ਰੋਫਿਟ ਮਾਰਜਿਨ ਘਟੂਗਾ, ਲੇਕਿਨ ਉਹ ਇਸ ਚੀਜ਼ ਤੋਂ ਸਰਵਾਈਵ ਕਰਕੇ ਨਿਕਲੂਗਾ।
ਤੇ ਜਿਹੜਾ ਸਿੰਗਲ ਓਨਰ ਆਪਰੇਟਰ ਹੈਗਾ ਸਿੰਗਲ ਟਰੱਕ ਦੇ ਨਾਲ ਪੇਡ ਆਫ ਟਰੱਕ ਆ, ਉਹ ਹੀ ਇਜ਼ ਦ ਕਿੰਗ ਆਫ ਦ ਰੋਡ। ਜਿੰਨੀ ਮਰਜ਼ੀ ਮਾਰਕੀਟ ਡਾਊਨ ਚਲੀ ਜਾਏ ਉਹਦਾ ਪ੍ਰੋਫਿਟ ਮਾਰਜਿਨ ਘਟੂਗਾ, ਲੇਕਿਨ ਉਹਨੂੰ ਪੋਜ਼ਿਟਿਵ ਰਹਿਣਾ ਚਾਹੀਦਾ, ਥੋੜਾ ਸੈਂਸਿਬਲੀ ਆਪਰੇਟ ਕਰ ਲਵੇ। ਤੇ ਜਿਹੜੀ ਮਿਡਲ ਸਾਈਜ਼ ਫਲੀਟ ਆ 4-5 ਟਰੱਕ ਜਾਂ ਛੋਟੀ ਫਲੀਟ ਆ ਉਹਨਾਂ ਲਈ ਵਰਸ ਟਾਈਮ ਆ, ਕੰਟਰੈਕਟ ਰੇਟ ਡਾਊਨ ਜਾ ਰਹੇ ਆ, ਲੇਕਿਨ ਸਾਨੂੰ ਇਹਦੇ ਵਿੱਚ ਵੀ ਫਿਊਚਰ ਲਈ ਪੋਜ਼ਿਟਿਵ ਸੋਚਣਾ ਚਾਹੀਦਾ। ਜਿਹੜੀ ਵੱਡੀਆਂ ਕੰਪਨੀਆਂ ਇਹਨਾਂ ਨੇ ਇੱਦਾਂ ਦੇ ਰੂਲ ਰੈਗੂਲੇਸ਼ਨ ਬਣਵਾਏ, ਇਹਨਾਂ ਨੇ ਸਿੰਗਲ ਟਰੱਕ ਆਪਰੇਟਰ ਨੂੰ ਦੱਬਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ELD ਲਵਾਈ ਜਾਂ ਹੋਰ ਕੁਝ ਰੂਲਸ ਬਣਵਾਏ, ਲੇਕਿਨ ਇਹ ਕੰਟਰੈਕਟ ਰੇਟ ਜਦ ਡਾਊਨ ਜਾਊਗੇ ਵੱਡੀਆਂ ਫਲੀਟਾਂ ਬੈਂਕਰਪਸੀ ਕਰੂਗੀਆਂ, ਉਹ ਸਾਰਾ ਲੋਡ ਓਪਨ ਮਾਰਕੀਟ ਚ ਆਊਗਾ। ਜਦ ਤੱਕ ਓਪਨ ਮਾਰਕੀਟ ਚ ਲੋਡ ਨਹੀਂ ਵੱਧਦਾ ਤਦ ਤੱਕ ਮਾਰਕੀਟ ਇੰਪਰੂਵ ਨਹੀਂ ਹੋਣੀ। ਇਹੀ ਆ ਮੇਰਾ ਸਾਰਿਆਂ ਨੂੰ ਕਿ ਜਿਹੜਾ ਸਿੰਗਲ ਓਨਰ ਆਪਰੇਟਰ ਆ, ਠੀਕ ਆ ਸਲੋ ਆ, ਪ੍ਰੋਫਿਟ ਮਾਰਜਿਨ ਘੱਟ ਆ, ਲੇਕਿਨ ਮਾਰਕੀਟ ਛੱਡ ਕੇ ਜਾਣ ਦੀ ਲੋੜ ਨਹੀਂ ਆ। ਸੈਂਸਿਬਲੀ ਆਪਰੇਟ ਕਰੋ ਐਂਡ ਤੁਸੀਂ ਸਕਸੈਸਫੁਲ ਹੋਵੋਗੇ ਥਰੂ। ਥੈਂਕ ਯੂ ਅਮਰੀਕ ਜੀ, ਥੈਂਕ ਯੂ ਜੀ ਬਿਲਕੁਲ। ਸੋ ਜਿਨ੍ਹਾਂ ਦੇ ਫ੍ਰੀ ਹੋਏ ਆ, ਹੁਣ ਗੱਲ ਤਾਂ ਆਪਾਂ ਬਹੁਤੇ ਮੈਜੋਰਟੀ ਜੋ ਆ ਵੀ ਜਿਹੜੇ ਆਏ ਆ ਜੇ 5-6 ਮਹੀਨੇ ਹੋਏ ਆ ਲਾਇਸੈਂਸ ਲੈ ਕੇ ਸਿੱਧਾ ਹੀ ਨਵਾਂ ਟਰੱਕ ਲੈ ਲੈਂਦੇ, ਉਹਨਾਂ ਦੀ ਗੱਲ ਕਰਦੇ ਆ ਵੀ ਉਹ ਕਿੰਨੀ ਜ਼ਿਆਦਾ ਜਿਹੜੀ ਪ੍ਰੋਬਲਮ ਹੋਣੀ। ਨਹੀਂ ਉਹਦਾ ਤਾਂ ਫਿਰ ਇਵੈਂਚੁਅਲੀ ਹਰਜੋਤ ਸਿੰਘ ਜੀ ਜਿੱਦਾਂ 2007-8 ਚ ਘਰ ਵਾਪਸ ਗਏ ਸੀ, ਫਿਰ ਟਰੱਕ ਵਾਪਸ ਜਾਣਗੇ। ਇਦਾਂ ਦੀਆਂ ਰਮਨ ਜੀ ਕਿਤੇ ਖਬਰਾਂ ਆਉਣੀਆਂ ਸ਼ੁਰੂ ਤਾਂ ਨਹੀਂ ਹੋ ਗਈਆਂ ਵੀ ਟਰੱਕ ਵਾਪਸ? ਬਹੁਤ ਜ਼ਿਆਦੀਆਂ ਆ ਰਹੀਆਂ ਹੈਗੀਆਂ ਜੀ, ਬਹੁਤ ਜ਼ਿਆਦੀਆਂ। ਮੈਂ ਡੀਲਰਸ਼ਿਪ ਨਾਲ 2-3 ਨਾਲ ਗੱਲ ਕੀਤੀ ਹੈਗੀ ਪਿਛਲੇ ਵੀਕ ਦੇ ਵਿੱਚ। ਠੀਕ ਹੈ। ਤੇ ਸਾਰੀ ਡੀਲਰਸ਼ਿਪ ਜਿਹੜੀ ਆ ਇਸ ਵੇਲੇ ਉਹੀ ਕਹਿ ਰਹੀਆਂ ਹੈਗੀਆਂ ਕਿ ਬੈਂਕ ਰਿਪੋਜ਼ ਜਿਹੜੇ ਆ ਉਹ ਬਿਲਕੁਲ ਹਾਈ ਹੈਗੇ ਆ। ਬਾਕੀ ਜਿਹੜੀ ਡੈਫੀਨੇਟਲੀ ਦੇਖੋ ਜਿਹੜੀ ਗੱਲ ਹੈਗੀ ਨਾ ਸਿੰਗਲ ਓਨਰ ਆਪਰੇਟਰ ਦੀ, ਆਪਾਂ ਹਮੇਸ਼ਾ ਕਹਿੰਦੇ ਆ ਸਿੰਗਲ ਓਨਰ ਆਪਰੇਟਰ ਜਿਹੜਾ ਹੈਗਾ ਉਹ ਸਰਵਾਈਵ ਕਰ ਸਕਦਾ, ਕਰ ਜਾਊਗਾ ਅਨਲੈਸ ਅੰਟਿਲ ਸਿੰਗਲ ਓਨਰ ਆਪਰੇਟਰ ਦੇ ਖਰਚੇ ਕੰਟਰੋਲ 'ਚ ਆ। ਸਿੰਗਲ ਓਨਰ ਆਪਰੇਟਰ ਦੇ ਖਰਚੇ ਕੰਟਰੋਲ 'ਚ ਨਹੀਂ ਹੈਗੇ ਤੇ ਦੈਨ ਡੈਫੀਨੇਟਲੀ ਦੈਟ ਇਜ਼ ਅ ਡਿਫਰੈਂਟ ਸਟੋਰੀ, ਠੀਕ ਹੈ ਨਾ। ਸੋ ਜਿਹੜੇ ਤੁਸੀਂ ਕਿਹਾ ਕਿ ਹੁਣ ਜਿੱਦਾਂ ਆਪਾਂ ਗੱਲ ਕਰਦੇ ਕਿ ਜਿਹੜੇ ਨਵੀਂ ਐਂਟਰੀ ਹੋਈ ਆ ਪਿਛਲੇ 3-4-5 ਸਾਲਾਂ ਦੇ ਵਿੱਚ ਨਵੀਂ ਐਂਟਰੀ ਹੋਈ ਆ, ਉਹਨਾਂ ਦੇ ਲਈ ਕਾਫੀ ਔਖਾ ਹੈਗਾ ਆ ਸਰਵਾਈਵ ਕਰਨਾ ਇਸ ਵੇਲੇ, ਕਿਉਂਕਿ ਐਕਸਪੈਂਸਿਸ ਜਿਹੜੇ ਆ ਬਹੁਤ ਹਾਈ ਹੈਗੇ। ਜੀ ਬਿਲਕੁਲ। ਸੋ ਸਰੋਤਿਓ, ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਚੱਲ ਰਹੀ ਆ। ਨਵਦੀਪ ਹੋਣੀ ਫੇਸਬੁੱਕ ਤੇ ਦੱਸਦੇ ਆ, ਕਹਿੰਦੇ 5 ਟਰੱਕ ਜਿਹੜੇ ਮੇਰੇ ਯਾਰਡ ਦੇ ਵਿੱਚ ਸੀਗੇ ਉਹ ਆਲਰੇਡੀ ਬੈਂਕ ਨੂੰ ਜਿਹੜੇ ਉਹ ਮੁੜ ਗਏ ਨੇ। ਸੋ ਡੀਲਰਸ਼ਿਪ ਜਿਨ੍ਹਾਂ ਨੂੰ ਇਨਵੈਂਟੋਰੀ ਨਹੀਂ ਸੀ ਜਿਨ੍ਹਾਂ ਦੀ ਪੂਰੀ ਹੁੰਦੀ, ਹੁਣ ਯਾਰਡ ਭਰ ਜਾਣੇ ਆ। ਹੁਣ ਲੱਗਦਾ ਤਾਂ ਇੱਦਾਂ ਹੀ ਆ ਰਮਨ ਜੀ। ਬਿਲਕੁਲ ਜੀ ਬਿਲਕੁਲ। ਇਸ ਵੇਲੇ ਯਾਰਡ ਜਿਹੜੇ ਆ ਯੂਜ਼ ਟਰੱਕ ਸੇਲਸ ਮਾਰਕੀਟ ਜਿਹੜੀ ਆ ਬਹੁਤ ਡਾਊਨ ਆਈ ਪਈ ਆ, ਔਰ ਡਾਊਨ ਆਏਗੀ ਬਹੁਤ। ਪਰ ਡੈਫੀਨੇਟਲੀ ਜਿਹੜੀ ਆ ਕਿ ਜੇ ਅੱਜ ਵੀ ਮੈਨੂੰ ਕਈ ਵਾਰੀ ਕਾਲ ਆ ਜਾਂਦੀ ਹੈ ਕਿ ਅਸੀਂ ਟਰੱਕ ਲੈਣਾ ਚਾਹੁੰਦੇ ਹਾਂ ਤੇ ਸਾਨੂੰ ਦੱਸੋ ਕਿ ਆਹ ਗੁੱਡ ਟਾਈਮ ਹੈਗਾ, ਤਾਂ ਉਹਨਾਂ ਨੂੰ ਕਹੂੰਗਾ ਠੀਕ ਹੈ ਡੈਫੀਨੇਟਲੀ ਜਿਹੜਾ ਯੂਜ਼ ਟਰੱਕ ਹੈਗਾ ਉਹਦੀ ਪ੍ਰਾਈਸ ਘਟੀ ਆ, ਪਰ ਦੂਜੇ ਬੰਨੇ ਫਰੇਟ ਵੀ ਦੇਖੋ ਨਾ, ਫਰੇਟ ਦਾ ਕੀ ਹਾਲ ਆ। ਪ੍ਰਾਈਸ ਘਟੀ ਹੈਗੀ ਉਹ ਤਾਂ ਠੀਕ ਆ, ਪਰ ਫਰੇਟ ਵੀ ਹੈ ਨਹੀਂਗਾ ਤੇ ਫਰੇਟ ਦਾ ਰੇਟ ਵੀ ਹੈ ਨਹੀਂਗਾ। ਸੋ ਘਟੀ ਪ੍ਰਾਈਸ ਨੂੰ ਲੈ ਕੇ ਕੀ ਕਰਨਾ ਜੇ ਉੱਧਰਲੇ ਬੰਨੇ ਕੁਝ ਵੀ ਨਹੀਂ ਹੈਗਾ। ਸੋ ਜਿਹੜੇ ਇਸ ਵੇਲੇ ਟਰੱਕ ਲੈਣ ਦੀ ਚਾਹਨਾ ਕਰ ਰਹੇ ਆ, ਸੋਚ ਰਹੇ ਵੀ ਉਹ ਤੁਸੀਂ ਉਹਦੇ ਵਿੱਚ ਰਹੋ, ਆਪਣੀ ਮਾਰਕੀਟ ਡਰਾਈਵ ਕਰੋ, ਕੋਈ ਗੱਲ ਨਹੀਂ, ਥੋੜਾ ਜਿਹਾ ਡਰਾਈਵ ਕਰੋਗੇ ਠੀਕ ਰਹੋਗੇ ਤੇ ਜਦੋਂ ਟਾਈਮ ਆਊਗਾ ਉਹ ਡੈਫੀਨੇਟਲੀ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਕਿ ਟਾਈਮ ਆ ਗਿਆ। ਇਹਦੇ ਵਿੱਚ ਫਿਰ ਨਾਲ ਹਰਜੋਤ ਜੀ ਇਹ ਵੀ ਆਪਾਂ ਦੇਖੀਏ ਵੀ ਇਹਦਾ ਮਤਲਬ ਇਕੋਨਮੀ ਦੇ ਵਿੱਚ ਜਿਹੜੀ ਦਸਤਕ ਆ ਇਹ ਕੋਈ ਚੰਗੀ ਸੁਗਬੁਗਾਹਟ ਨਹੀਂ ਹੈ, ਠੀਕ ਨਹੀਂ ਜਿਹੜਾ ਮਤਲਬ ਸਿਚੁਏਸ਼ਨ। ਕਿਉਂਕਿ ਹੁਣ ਦੇਖੋ ਜਿਨ੍ਹਾਂ ਦੇ ਟਰੱਕ ਵਾਪਸ ਗਏ ਆ ਉਹ ਹੁਣ ਮਾਰਕੀਟ 'ਚ ਐਜ਼ ਏ ਦੂਜੇ ਕਾਮੇ ਦੇ ਤੌਰ ਦੇ ਉੱਤੇ ਹੋਰ ਥਾਵਾਂ ਦੇ ਉੱਤੇ ਜੋਬ ਲੱਭਣਗੇ। ਜੇ ਉਹ ਨਹੀਂ ਵੀ ਉਹਨਾਂ ਨੂੰ ਡਰਾਈਵਰ ਦੀ ਜੋਬ ਕਿਸੇ ਹੋਰ ਥਾਂ ਦੇ ਉੱਤੇ ਮਿਲਦੀ, ਆਲਰੇਡੀ ਲੇਬਰ ਮਾਰਕੀਟ ਟਾਈਟ ਜਿਹੜੀ ਉਹ ਹੋ ਰਹੀ ਆ। ਸੋ ਸਿਚੁਏਸ਼ਨ ਆਉਣ ਵਾਲੇ ਸਮੇਂ 'ਚ ਇਹੀ ਆ ਰਹੀ ਆ ਵੀ ਭਾਈ ਆਪਣੇ ਆਪ ਨੂੰ ਵਰਸ ਦੇ ਲਈ ਪ੍ਰਿਪੇਅਰ ਕਰਨਾ ਜਿਹੜਾ ਉਹ ਸ਼ੁਰੂ ਕਰ ਦਿਓ। ਯੂ ਨੈਵਰ ਨੋ ਸਥਿਤੀ ਜਿਹੜੀ ਉਹ ਕਿੱਦਾਂ ਦੀ ਆ। ਹੁਣ ਇੱਕ ਇੰਡਸਟਰੀ 'ਚੋਂ ਜਦੋਂ ਲੋਕ ਛੱਡ ਕੇ ਦੂਜੇ ਪਾਸੇ ਜਿਹੜੇ ਉਹ ਜਾਣਗੇ ਤਾਂ ਓਬਵੀਅਸਲੀ ਦੂਜੇ ਪਾਸੇ ਇੱਕ ਜੋਬ ਦੇ ਲਈ ਜ਼ਿਆਦਾ ਜਾਣੇ ਹੋਣਗੇ, ਉੱਥੇ ਕੰਪੀਟੀਸ਼ਨ ਹੋਰ ਜਿਹੜਾ ਉਹ ਵਧੂਗਾ। ਸੋ ਬੜੇ ਸਿੰਸੀਅਰਲੀ ਤੇ ਬੜੀ ਧਿਆਨ ਦੇ ਨਾਲ ਜਿੱਥੇ ਕੰਮ ਕਰਨ ਡਏ ਆ ਤੇ ਉਹ ਲੱਗੇ ਰਹੋ, ਸਿਰ ਸਿੱਟ ਕੇ ਤੇ ਜੋਰ ਨਾ ਕੇ ਜਿਹੜਾ ਉਹ ਕੰਮ ਕਰੋ ਤਾਂ ਜੋ ਭਾਈ ਇਦਾਂ ਦੀ ਸਥਿਤੀ ਸਾਰਿਆਂ ਦੇ ਨਾਲ ਨਾ ਬਣੇ। ਜੀ ਸੋ ਬਿਲਕੁਲ ਸਾਈਕਲ ਬਣਦਾ। ਇਹ ਤੋਂ ਬਾਅਦ ਫਿਰ ਰੀਅਲ ਸਟੇਟ ਦਾ, ਹੁਣ ਜਿਨ੍ਹਾਂ ਦੇ ਇੰਨੇ ਟਰੱਕ ਬੰਦ ਹੋ ਗਏ ਚੱਲ ਗਏ, ਫਿਰ ਘਰ ਦੀ ਬੈਂਕੋ ਜਾਣ ਦੀ ਵੀ ਜਿਹੜੀ ਆ ਉਹ ਤਿਆਰੀ ਹੋ ਜਾਣੀ ਆ, ਕਿਉਂਕਿ ਪੇਮੈਂਟਾਂ ਬਹੁਤ ਜ਼ਿਆਦਾ ਹੈਗੀਆਂ। ਸੋ ਲੇਬਰ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, 2 ਸਾਲ ਪਹਿਲਾਂ ਜਿੰਨੇ ਵੀ ਆਪਣੇ ਗੈਸ ਸਟੇਸ਼ਨ ਸਟੋਰਾਂ ਵਾਲੇ ਆ ਉਹਨਾਂ ਨੂੰ ਬੰਦਾ ਨਹੀਂ ਕੋਈ ਕੰਮ ਤੇ ਲੱਭਦਾ ਸੀ। ਅੱਜ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖ ਲਓ, ਕਹਿੰਦੇ ਹਰ ਰੋਜ਼ ਇੱਕ ਬੰਦਾ ਸਾਡੇ ਸਟੋਰ ਤੇ ਆਉਂਦਾ ਵੀ ਮੈਨੂੰ ਜੌਬ ਚਾਹੀਦੀ ਆ। ਇੱਥੋਂ ਤੁਸੀਂ ਲਾ ਸਕਦੇ
ਤੇ ਜਾਂਦੇ ਇੱਕ ਵੈਦਰ ਬੜਾ ਖਰਾਬ ਆ, ਕਈ ਹਾਈਵੇਜ਼ ਬੰਦ ਹੈਗੇ ਆ। ਹਾਈਵੇ 58 ਜਿਹੜਾ ਵੇਕਰਸਫੀਲਡ ਦੇ ਲਾਗੇ ਆ, ਉਹ ਰਾਤ ਦਾ ਬੰਦ ਕੀਤਾ ਹੈ। ਟਰੱਕਰ ਦੇ ਧਿਆਨ ਕਰ ਲੈਣ। ਹੋਰ ਵੀ ਜੇ ਕੋਈ ਹੋਇਆ ਤੇ ਜਰੂਰ ਤੁਸੀਂ ਕਾਲ ਕਰਕੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ ਜਾਂ ਸਾਡੇ ਜਿਹੜਾ ਰੈਗੂਲਰ ਨੰਬਰ 408 272 5200 ਤੇ ਦੱਸ ਦਿਓ, ਕਿਉਂਕਿ ਜਿਹੜੇ ਬਾਕੀ ਦੇ ਵੀ ਲਾਈਵ ਪ੍ਰੋਗਰਾਮ ਸਾਡੇ ਸਾਰੇ ਚੱਲਦੇ ਉਹਨਾਂ 'ਚ ਫਿਰ ਆਪਾਂ ਸ਼ੇਅਰ ਕਰ ਦਾਂਗੇ ਜੀ। ਬਿਲਕੁਲ। ਤੇ ਇੱਕ ਜਾਂਦੇ ਕਾਲਰ ਲੈ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਤੈਨੂੰ ਭਰਾ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਇਹ ਸਵਾਲ ਹੈ, ਜੇ ਟਰੱਕ 'ਚ ਡੈਫ ਹੈ ਨਹੀਂ ਜੀ, ਜਿਹੜੇ 2008, 9 ਜਾਂ 10 ਵਾਲੇ, ਜੇ ਫੜ ਹੋ ਜਾਣ ਜੀ, ਇਹਨਾਂ ਦਾ ਪਤਾ ਜੀ ਕੀ ਕਰਦੇ, ਕੀ ਫਾਈਨ ਫੂਨ ਕਰਦੇ ਆ, ਕੁਛ ਪਤਾ ਜੀ ਇਹਦੇ ਬਾਰੇ ਤੁਹਾਨੂੰ? ਉਹ ਟਰੱਕ ਇਲੀਗਲ ਹੈਗੇ ਜੀ, ਚੱਲ ਨਹੀਂ ਸਕਦੇ। ਸੋ ਜੇ ਉਹ ਫੜੇ ਜਾਂਦੇ ਆ ਤਾਂ ਬੈਨ ਹੋ ਜਾਂਦੇ ਆ। ਸੋ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਹੋ ਜਾਂਦੀ ਆ। ਇਹੋ ਹੀ ਕੁਛ ਹੁੰਦਾ ਹੈ ਜੀ। ਬਾਕੀ ਫਾਈਨ ਦਾ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਕਿਸ ਤਰ੍ਹਾਂ ਹੋ ਸਕਦਾ। ਕਈ ਕਹਿੰਦੇ ਜੀ $30,000 ਫਾਈਨ ਜਾਂ $10,000 ਫਾਈਨ, ਇਹਦੇ ਬਾਰੇ ਪਤਾ ਜੀ ਕੁਛ, ਕਿੰਨੇ ਫਾਈਨ ਕਰਦੇ? ਜਿਹੜੇ ਉਹ ਕਹਿੰਦੇ ਅਗਲੀ ਵਾਰੀ ਉਹਨਾਂ ਨੂੰ ਔਨ 에ਅਰ ਲੈ ਕੇ ਆਇਓ ਥੋੜੀ ਵਾਰ। ਅੱਛਾ। ਪਤਾ ਨਹੀਂ ਕਿਹੜੇ DC ਦੇ ਆਫਿਸ ਕੰਮ ਕਰਦੇ ਹੋ ਜਾਂ ਪਤਾ ਨਹੀਂ ਕਿਹੜੇ ਕਾਰ ਦੀ ਸਪੈਸ਼ਲ ਜੌਬ ਉਹ ਕਰਦੇ ਆ, ਜਿਹੜੇ ਕਹਿੰਦੇ ਆ। ਮੈਂ ਸੌਰੀ ਤੁਹਾਨੂੰ ਮੈਂ ਕਹਿਣ ਲੱਗਾ, ਮੈਨੂੰ ਇਸ ਚੀਜ਼ ਤੇ ਨਾ ਹੈਰਾਨੀ ਹੁੰਦੀ ਆ ਕਿ ਅਸੀਂ ਜਿੰਨਾ ਵੀ ਜੈਨੂਇਨ ਇਨਫੋਰਮੇਸ਼ਨ ਲਿਆਣ ਕੇ ਜੈਨੂਇਨ ਸੋਰਸਿਸ ਤੋਂ ਅਸੀਂ ਸਾਰੇ ਆਪਣੇ ਸਰੋਤਿਆਂ ਨੂੰ ਦਿੰਦੇ ਆ, ਆਪਣੇ ਸੁਣਨ ਵਾਲਿਆਂ ਨੂੰ ਦਿੰਦੇ ਆ। ਪਰ ਇਹ ਜਿਹੜੇ ਲੋਕ ਕਹਿੰਦੇ ਆ, ਮੇਰਾ ਯਾਰ ਕਹਿੰਦਾ ਸੀ, ਮੇਰੇ ਉਹ ਉੱਥੇ ਫਲਾਣਾ ਕਹਿੰਦਾ ਸੀ, ਇਹ ਪਤਾ ਨਹੀਂ ਕੌਣ ਲੋਕ ਆ ਜਿਹੜੇ ਕਿੱਥੋਂ ਇਨਫੋਰਮੇਸ਼ਨ ਲਿਆਉਂਦੇ ਆ ਤੇ ਕਿੱਦਾਂ ਦੀ ਇਨਫੋਰਮੇਸ਼ਨ, ਕਿੰਨੀ ਇਹਨਾਂ ਦੇ ਰਿਸੋਰਸਿਸ ਗੁੱਡ ਹੋ ਸਕਦੇ ਆ, ਮੈਨੂੰ ਨਹੀਂ ਸਮਝ ਆਉਂਦੀ। ਸੋ ਪਲੀਜ਼ ਇੱਕ ਚੀਜ਼ ਆ, ਅਸੀਂ ਜਦੋਂ ਤੁਹਾਡੇ ਨਾਲ ਅਸੀਂ ਪਿਛਲੇ ਮੇਰੇ ਖਿਆਲ 2 ਮਹੀਨਿਆਂ ਤੋਂ ਇਹ ਕਹਿ ਰਹੇ ਹਾਂ ਕਿ ਜਿਹੜੇ ਇਹ ਟਰੱਕ ਆ ਇਹ ਐਬਸੋਲੀਟ ਹੋ ਚੁੱਕੇ ਆ, ਬੰਦ ਹੋ ਚੁੱਕੇ ਆ, ਬੈਨ ਹੋ ਚੁੱਕੇ ਕੈਲੀਫੋਰਨੀਆ 'ਚ। ਜੇ ਅਜੇ ਵੀ ਸਟਿਲ ਆਪਾਂ ਇਸੇ ਚੀਜ਼ ਤੇ ਲਟਕੇ ਆ ਵੀ ਉਹ ਕਿੰਨੀ ਦੇਰ ਚੱਲ ਸਕਦੇ ਆ ਤੇ ਜੇ ਉਹ ਫੜੇ ਜਾਣ ਤੇ ਕੀ ਹੋ ਸਕਦਾ। ਆਮ ਸੌਰੀ ਟੂ ਸੇ ਕਿ ਭਾਈ ਸਾਡਾ ਫਿਰ ਆ ਜਿਹੜਾ ਪ੍ਰੋਗਰਾਮ ਇੰਨੇ ਕਰਨ ਦਾ ਨਾ, ਮੈਨੂੰ ਨਹੀਂ ਲੱਗਦਾ ਕਿ ਸਾਡਾ ਕੋਈ ਫਾਇਦਾ ਹੈਗਾ। ਨਹੀਂ, ਕੋਈ ਨਹੀਂ, ਏਦਾਂ ਨਹੀਂ, ਹੌਸਲਾ ਨਾ ਹਾਰੋ, ਕੋਈ ਗੱਲ ਨਹੀਂ, ਦੈਟਸ ਓਕੇ। ਨਹੀਂ ਦੇਖੋ, ਇਹ ਚੀਜ਼ ਜਿਹੜੀ ਹੈ ਨਾ, ਪਤਾ ਨਹੀਂ ਕਿਉਂ, ਮਤਲਬ ਕਿ ਯਾਰ ਕਿਹੜੇ ਲੋਕ ਆ ਉਹ ਜਿਹੜੇ ਤੁਰੇ ਜਾਂਦੇ। ਨਹੀਂ, ਇਹ ਦੇਖੋ ਰਮਨ ਜੀ, ਇਹ ਹਰ ਥਾਂ ਦੇ ਉੱਤੇ, ਹਰ ਇੰਡਸਟਰੀ 'ਚ ਏਦਾਂ ਦੇ ਜਿਹੜੇ ਉਹ ਹੁੰਦੇ ਆ ਜਿਨ੍ਹਾਂ ਨੇ ਹਰ ਇੱਕ ਨੇ ਉਹ ਆਪੋ ਆਪਣੀ ਸਮਝ ਦੇ ਹਿਸਾਬ ਦੇ ਨਾਲ ਜਿਹੜਾ ਉਹ ਕਹਿ ਦੇਣਾ। ਬਾਕੀ ਅਸੀਂ ਤੁਹਾਨੂੰ ਬੜਾ ਖਰਾਬ ਹੁੰਦਾ ਵੀ ਤੁਸੀਂ ਨਹੀਂ, ਕੋਈ ਨਹੀਂ ਦਿਲ ਨਾ ਖਰਾਬ ਕਰੋ, ਕੋਈ ਨਹੀਂ, ਤੁਸੀਂ ਇਲੈਕਟ੍ਰਿਕ ਟਰੱਕ ਚਲਾਓ, ਦਿਲ ਖੁਸ਼ ਕਰੋ ਤੁਸੀਂ ਅੱਜ ਆਪਣਾ। ਨਹੀਂ ਆਪਾਂ ਤਾਂ ਦਿਲ ਖੁਸ਼ ਕਰਾਂਗੇ, ਪਰ ਮੈਨੂੰ ਅਫਸੋਸ ਹੁੰਦਾ ਵੀ ਯਾਰ ਅਸੀਂ ਇਨਫੋਰਮੇਸ਼ਨ ਨੂੰ ਨਹੀਂ, ਦੇਖੋ ਇਹ ਤਾਂ ਲੋਕਾਂ ਨੂੰ ਇਹ ਹੁਣ ਇਹੀ ਆ। ਹੁਣ ਦੇਖੋ, ਜਦੋਂ ਆਪਣੇ ਵਕੀਲ ਵਾਲਾ ਪ੍ਰੋਗਰਾਮ ਚੱਲਦਾ ਸੀ ਨਾ, ਉਦੋਂ ਕੋਈ ਕਹਿੰਦਾ ਵੀ ਵਕੀਲ ਸਾਹਿਬ ਤੁਸੀਂ ਆਹ ਕਹਿੰਦੇ ਆ ਤੇ ਇੱਕ ਬੰਦੇ ਕਮੈਂਟ 'ਚ ਆਹ ਕਹਿੰਦੇ, ਤੇ ਹੁਣ ਉੱਥੇ ਤਾਂ ਪਤਾ ਹੀ ਆ ਵੀ ਵਕੀਲ ਦੀ ਸੁਣਨੀ ਕਿ ਦੂਜੇ ਦੀ ਸੁਣਨੀ, ਹੁਣ ਐਕਸਪਰਟ ਦੀ ਸੁਣਨੀ ਆ ਕਿ ਆਮ ਸੁਣਨੀ ਆ। ਇਹ ਹੁਣ ਜੇ ਲੋਕ ਅਜੇ ਤੱਕ ਉਹਦਾ ਫੈਸਲਾ ਨਹੀਂ ਕਰ ਪਾ ਰਹੇ ਤਾਂ ਫਿਰ ਉਹ ਲੋਕਾਂ ਦੇ ਉੱਤੇ ਆ। ਤੁਸੀਂ ਆਪਣਾ ਕੰਮ ਕਰੀ ਚੱਲਣਾ ਆ, ਆਪਾਂ ਆਪਣਾ ਕੰਮ ਕਰੀ ਚੱਲਣਾ, ਆਪਾਂ ਲੋਕਾਂ ਨੂੰ ਜੈਨੂਇਨ ਇਨਫੋਰਮੇਸ਼ਨ ਦੇਈ ਜਾਣੀ ਆ। ਬਹੁਤੇ ਜਾਣੇ ਆ ਉਹ ਧਿਆਨ ਦੇ ਨਾਲ ਸੁਣਦੇ ਆ, ਕੋਈ ਵਿੱਚ ਵਿਚਾਲੇ ਕੁਝ % ਜਿਹੜੇ ਉਹ ਰਹਿ ਜਾਂਦੇ ਆ, ਤੇ ਚਲੋ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਜਾਊਗਾ। ਸੋ ਬਸ ਏਦਾਂ ਹੀ ਲੱਗੇ ਰਹੋ ਜੀ। ਤੁਸੀਂ ਕਹਿੰਦੇ ਤੇ ਮੰਨ ਲੈਂਦੇ। ਹਾਂਜੀ, ਦਲਜੀਤ ਹੁਣੀ ਦੱਸਦੇ ਨੇ ਸਾਡੇ YouTube ਦੇ ਉੱਤੇ, ਕਹਿੰਦੇ ਹਾਈਵੇ 58 ਓਪਨ ਹੋ ਗਿਆ ਆ। ਸੋ ਉਹਨਾਂ ਨੇ ਜਿਹੜੀ ਉਹ ਜਾਣਕਾਰੀ ਉੱਥੇ ਦਿੱਤੀ ਆ। ਗੁਰਪ੍ਰੀਤ ਹੁਣੀ ਫੇਸਬੁੱਕ ਤੇ ਦੱਸਦੇ ਨੇ ਵੀ, ਕਹਿੰਦੇ ਵੀ CCD ਪੋਰਟਲੈਂਡ ਬ੍ਰਿਜ ਉਹ ਅੱਜ ਕਹਿੰਦੇ ਵੀ ਕਲੋਜ਼ ਰਹੇਗਾ। ਵੈਦਰ ਦੇ ਜਿਹੜਾ ਉਹ ਚੱਲਦੇ ਆ, ਓਰੇਗਨ ਪੋਰਟਲੈਂਡ ਵਾਲੇ ਇਲਾਕੇ ਦੇ ਵਿੱਚ ਵੀ ਕੱਲ ਤੋਂ ਹੀ ਜਿਹੜੀ ਆ ਬਰਫ਼ਬਾਰੀ ਉੱਥੇ ਚੱਲ ਰਹੀ ਸੀਗੀ। ਤੇ ਆਪਣੇ ਨਾਲ ਅਖੀਰਲੇ ਕਾਲਰ ਜਿਹੜੇ ਉਹ ਜੁੜੇ ਆ, ਤੇ ਜਾਂਦੇ ਲੈ ਲੈਂਦੇ ਆ। ਨਾਜਰ ਸੋਤਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਖਾਲਸਾ, ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਨੂੰ ਤੇ ਰਮਨ ਨੂੰ ਜੀ, ਸੁਣਦੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਕਰੀਬਨ ਖਾਲਸਾ ਜੀ, ਰਮਨ ਸੁਣਦੇ ਰਹੀਦਾ, ਹਰੇਕ ਵੀਰਵਾਰ ਨੂੰ ਟਰੱਕਰਾਂ ਦੀ ਗੱਲਬਾਤ ਚੱਲਦੀ ਰਹਿੰਦੀ ਆ ਤੇ ਇਹ ਘੱਟੇ ਜਾ ਰਿਹਾ, ਲੋਡ ਨਹੀਂ ਮਿਲ ਰਿਹਾ, ਪੂਰੇ ਨਹੀਂ ਹੋ ਰਹੇ। ਇਹ ਸਿਆਲਾਂ ਨੂੰ ਪਹਿਲੀ ਵਾਰੀ ਹੋਇਆ ਕਿ ਅੱਗੇ ਵੀ ਸਿਆਲ ਇਦਾਂ ਦੇ ਆਉਂਦੇ ਹੁੰਦੇ ਆ? ਵਿੰਟਰ ਸਾਨੂੰ 30 ਸਾਲ ਹੋ ਗਏ ਕੰਮ ਕਰਦਿਆਂ ਨੂੰ, ਤੇ ਪਿਛਲੇ 2 ਸਾਲਾਂ 'ਚ ਜਿੰਨਾ ਪੈਸਾ ਬਣਿਆ ਟਰੱਕਰਾਂ ਨੂੰ, ਉਹ ਪੈਸੇ ਕਿੱਥੇ ਗਏ ਜੀ ਇਹਨਾਂ ਦੇ? ਜੇ ਉਹ 3 ਮਹੀਨੇ ਵਿੰਟਰ ਨੂੰ ਸਰਵਾਈਵ ਨਹੀਂ ਕਰ ਸਕਦੇ, ਜਿਹੜਾ ਕਰੋਨਾ ਟਾਈਮ ਦੇ ਵਿੱਚ $6 ਮੀਲ ਦੇ ਪੈਸੇ ਆ, ਉਹ ਮੈਨੂੰ ਉਹ ਨਹੀਂ ਸਮਝ ਆਉਂਦੀ ਕੋਈ ਬੰਦਿਆਂ ਨੇ ਕਿੱਥੇ ਗਵਾਲੇ ਟਰੱਕਾਂ ਵਾਲਿਆਂ ਨੇ ਜੀ। ਉਹ ਫਿਰ ਜਿਹੜੇ ਇੱਕ ਵਾਰੀ 6 ਮਿਲਣ ਲੱਗ ਪੈਣ ਨਾ, ਉਹ ਸੋਚਦੇ ਹੁਣ ਸਾਰਾ ਟਾਈਮ ਹੀ 6 ਮਿਲਣੇ ਚਾਹੀਦੇ ਆ।
ਨਹੀਂ ਉਹ ਅਸੀਂ ਤਾਂ ਨਾਜਰ ਭਾਜੀ ਅਸੀਂ ਤਾਂ ਆਪ ਇਹੋ ਹੀ ਗੱਲ ਕਰਦੇ ਆ ਵੀ ਜੇ ਜਦੋਂ ਦੇਖੋ ਅਜੇ ਤਾਂ ਆਪਾਂ 3 ਮਹੀਨੇ ਦੀ ਵਿੰਟਰ ਦੀ ਗੱਲ ਕਰਦੇ ਹਾਂ ਕਿ ਆਪਾਂ ਵਿੰਟਰ ਦੇ ਟਾਈਮ 'ਚ ਆਪਾਂ ਕਿੱਦਾਂ ਨਹੀਂ ਕੱਢ ਸਕਦੇ ਹਨਾ, ਕੱਢਦੇ ਰਹੇ ਹਾਂ ਆਪਾਂ। ਹੁਣ ਤੁਸੀਂ 30 ਸਾਲਾਂ ਦੇ, ਮੈਂ 27 ਸਾਲਾਂ ਦਾ ਵਿੱਚ ਆਪਾਂ ਕੱਢਦੇ ਰਹੇ ਹਾਂ। ਵਿੰਟਰ ਟਾਈਮ ਆਉਂਦਾ ਸੀ, ਨਿਕਲਦਾ ਸੀਗਾ, ਠੀਕ ਹੈ ਨਾ। ਇੱਕ ਪ੍ਰੋਬਲਮ ਇਹ ਸੀਗੀ ਕਿ ਵਿੰਟਰ ਟਾਈਮ ਨਿਕਲਦਾ ਸੀਗਾ। ਇੱਕ ਪ੍ਰੋਬਲਮ ਹੁਣ ਇਹ ਹੈਗੀ ਆ ਕਿ ਅਸੀਂ ਐਕਸਪੈਂਸਿਸ ਬਹੁਤ ਜ਼ਿਆਦਾ ਵਧਾ ਲਏ ਹੈਗੇ ਆ, ਅੱਜ ਦਾ ਇਹ ਹਾਲਾਤ ਹੈਗੇ ਆ ਕਿ ਫਿਊਲ ਕਾਰਡ ਦਾ ਜਿਹੜਾ 6 ਦਿਨ ਦਾ ਕ੍ਰੈਡਿਟ ਦਿੰਦੀ ਆ ਫਿਊਲ ਕਾਰਡ ਕੰਪਨੀ, ਸਾਡੀ ਟਰੱਕਰ ਜਿਹੜਾ ਉਹ 6 ਦਿਨ ਦੇ ਕ੍ਰੈਡਿਟ ਨੂੰ ਸਮਝ ਕੇ ਬੈਠਾ 30 ਦਿਨ ਦਾ ਕ੍ਰੈਡਿਟ, ਜਦਕਿ 6 ਦਿਨ ਦੇ ਉਹ ਤੋਂ ਫਿਊਲ ਦੇ ਪੈਸੇ ਮਤਲਬ ਅਫੋਰਡ ਨਹੀਂ ਕਰ ਸਕਦਾ। ਤੇ ਮੇਰੇ ਖਿਆਲ ਉਹ ਟਰੱਕਿੰਗ ਦੇ ਵਿੱਚ ਸਰਵਾਈਵ ਕਿੱਥੋਂ ਕਰ ਚੁੱਕਾ, ਤੇ 3 ਮਹੀਨੇ ਦੀ ਗੱਲ ਤਾਂ ਦੂਰ ਦੀ ਹੈ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਸਾਡੇ ਐਕਸਪੈਂਸਿਸ ਬਹੁਤ ਜ਼ਿਆਦਾ ਵਧਾ ਰਹੇ ਹੈਗੇ ਆ, ਆਪਣੀ ਕਮਿਊਨਿਟੀ ਦੇ ਵਿੱਚ ਐਕਸਪੈਂਸਿਸ ਵਧੇ ਹੈਗੇ ਆ। ਸੋ ਇਸ ਕਰਕੇ ਦੂਸਰਾ ਆਪਰੇਟਿੰਗ ਕਾਸਟ ਵੀ ਬਹੁਤ ਵਧੀਆ ਨਾ, ਗੈਸ ਕਿੰਨੀ ਆ ਤੇ ਇੰਸ਼ੋਰੈਂਸ ਤੁਸੀਂ ਦੇਖ ਲਓ ਵੀ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਜਾਂ ਹੁਣ ਕਿੰਨਾ ਜ਼ਿਆਦਾ ਜਿਹੜੀ ਮਹਿੰਗੀ ਹੋ ਗਈ ਹੈ ਨਾ। ਜੀ ਬਾਕੀ ਟਰੱਕਾਂ ਦੀ ਪ੍ਰਾਈਸਿਸ ਕਿੰਨੀ ਵੱਧ ਗਈ ਆ, ਸਾਰਾ ਕੁਝ ਹਰਜੋਤ ਸਿੰਘ ਜੀ ਦੇਖੋ ਬਹੁਤ ਪੁਰਾਣੇ ਕਹਾ ਗਿਆ ਤੋਂ ਕੋਈ ਚਾਦਰ ਦੇਖ ਕੇ ਪੈਰ ਬਸਾਰੋ ਨਾ ਜੀ, ਕਿਨੇ ਕੱਢੀ ਹੋਊਗੀ ਖੋਜ। ਜਿਹੜਾ ਬੰਦਾ ਚਾਦਰ ਦੇਖ ਕੇ ਐਕਸਪੈਂਸਿਵ ਵਧਾਏ ਤਾਂ ਉਹ ਕਿਸੇ ਦੀ ਥੋੜੀ ਪ੍ਰੋਬਲਮ ਹੈਗੀ ਆ ਜੀ ਐਕਸਪੈਂਸਿਵ। ਸੋ ਇਹੀ ਤਾਂ ਕਾਰਨ ਆ ਵੀ ਪੰਜਾਬ ਦੇ ਜਿਹੜਾ ਸੁਸਾਈਡ ਕਰਦੇ ਆ ਇਹੀ ਆ ਨਾ, ਵੀ ਉੱਥੇ ਮੰਨਦੇ ਨਹੀਂ, ਉਹ ਫਿਰ ਆਲੇ ਦੁਆਲੇ ਦੇਖਦੇ ਵੀ ਹੁਣ ਵੀ ਵਿਆਹ ਤੇ ਇੰਨਾ ਖਰਚਾ ਕੀਤਾ ਆਪਾਂ ਵੀ ਕਰਨਾ ਆ। ਸੋ ਇੱਥੇ ਵੀ ਆਪਾਂ ਦੇਖਦੇ ਆ, ਤੁਹਾਨੂੰ ਇੰਨਾ ਚਿਰ ਆਇਆ ਨੂੰ ਹੋ ਗਿਆ, ਰਮਨ ਨੂੰ, ਮੈਨੂੰ, ਜੇ ਆਪਾਂ ਕੋਈ 80,000 ਦੀ ਕਾਰ ਲੈਣੀ ਆ 40 ਵਾਰ ਸੋਚਾਂਗੇ ਭਾਈ ਲੈ ਵੀ ਸਕਦੇ। ਤੇ ਮੈਂ ਇਦਾਂ ਦੇ ਦੇਖਦਾ ਕਈ ਜਿਹੜੇ ਲਾਇਸੈਂਸ ਲਏ ਨੂੰ ਹਜੇ 2 ਮਹੀਨੇ ਨਹੀਂ ਹੋਏ ਉਹਦੇ ਸਿੱਧੀ ਜਾ ਕੇ ਉਹ ਫਿਰ 70-80,000 ਵਾਲੀ ਕੋਈ ਹਨਾ ਲੈ ਲੈਂਦੇ। ਇਹਦਾ ਉਹ ਗੱਲ ਆ ਵੀ ਆਮਦਨ 98 ਤੇ ਖਰਚਾ ਰੁਪਈਆ, ਤਾਂ ਹੁਣ ਫਿਰ ਐਂ ਹੀ ਫਿਰ ਉਹ ਹਥੇਲੀ ਕਿੱਥੋਂ ਨਿਕਲਣੀ ਆ ਨਾ ਵਿੱਚੋਂ ਫਿਰ। ਰਾਜਨ ਭਾਜੀ ਤੁਸੀਂ ਆਪੇ ਸੋਚ ਲਓ ਵੀ ਤੁਹਾਡੇ ਵਾਲੀ ਸੀਟ ਦੇ ਉੱਤੇ ਕਿਹੜੀਆਂ ਗੱਡੀਆਂ ਆਉਂਦੀਆਂ। ਜੀ ਸਾਡੇ ਕੋਲ ਸਕੂਲ ਵੀ ਹੈਗਾ ਡਰਾਈਵਿੰਗ, ਪਹਿਲਾਂ 2-2 ਸਾਲ ਟਰੱਕ ਚਲਾਈਦਾ ਸੀ, ਫਿਰ ਟਰੱਕ ਲਈਦਾ ਸੀ, ਫਿਰ 2-3 ਟਰੱਕ ਆਰਡਰ ਕਰੀਦੇ ਸੀਗੇ ਮਸੀਂ, ਉਹ ਵੀ 10 ਸਾਲਾਂ ਬਾਅਦ। ਹੁਣ ਅੱਜ ਲਾਇਸੈਂਸ ਲੈਣਾ 10 ਟਰੱਕ ਆਰਡਰ ਕਰ ਦਿੰਦੇ, 20 ਟਰੱਕ ਆਰਡਰ ਕਰ ਦਿੰਦੇ। ਯਾਰ ਬਿਜ਼ਨਸ ਨੂੰ ਤੁਸੀਂ ਕੋਲੋਂ ਰੀਡ ਕਰੋ ਵੀ ਹਾਊ ਯੂ ਗਾਇਜ਼ ਹੈ ਨਾ, ਐਵੇਂ ਰੌਲਾ ਪਾਉਂਦੇ ਰਹਿੰਦੇ ਮੁੜ ਕੇ ਬਰੋਕਰਾਂ ਨੂੰ ਵਿਚਾਰੇ ਜੀ। ਚਲੋ ਥੈਂਕ ਯੂ ਨਾਜ਼ਰ ਜੀ, ਮਿਹਰਬਾਨੀ। ਥੈਂਕ ਯੂ ਭਾਜੀ। ਸੋ ਸਾਡਾ ਮੇਨ ਪ੍ਰੋਗਰਾਮ ਕਰਨ ਦਾ ਜਿਹੜਾ ਮਕਸਦ ਇਹੀ ਆ ਵੀ ਚਲੋ ਜਿਨ੍ਹਾਂ ਨੇ ਕਰਨਾ, ਆਪਾਂ ਕਿਹੜਾ ਕਿਸੇ ਨੂੰ ਫੋਰਸ ਕਰ ਸਕਦੇ, ਪਰ ਬਹੁਤ ਸਾਰੇ ਜਿਹੜੇ ਬੰਦੇ ਸੀਰੀਅਸਲੀ ਜਿਹੜਾ ਇਸ ਬਿਜ਼ਨਸ ਜਾਣਾ ਚਾਹੁੰਦੇ ਆ, ਕਿੱਦਾਂ ਉਹ ਸਰਵਾਈਵ ਕਰ ਸਕਦੇ, ਕਿੱਦਾਂ ਸਕਸੈਸਫੁਲ ਹੋ ਸਕਦੇ। ਸੋ ਇਸ ਕਰਕੇ ਮੰਚ ਖੋਲਿਆ ਆਪਾਂ। ਸੋ ਹੋਪਫੁਲੀ ਉਹਨਾਂ ਲਈ ਇਹ ਕੁਛ ਨਾ ਕੁਛ ਵਧੀਆ ਸੁਝਾਅ ਉਹਨਾਂ ਨੂੰ ਇਸ ਪ੍ਰੋਗਰਾਮ ਚੋਂ ਮਿਲੇ ਤਾਂ ਉਹ ਯੂਜ਼ ਕਰ ਸਕਦੇ। ਨਹੀਂ ਫਾਇਦਾ ਹੁੰਦਾ ਹੈ, ਦੇਖੋ ਆਪਾਂ ਨੂੰ ਮਿਲਦੇ ਨੇ ਬਹੁਤ ਸਾਰੇ ਲੋਕ। ਸੋ ਆਪਾਂ ਚਲੋ ਇੱਕ ਕੋਸ਼ਿਸ਼ ਜਿਹੜੀ ਉਹ ਕਰਦੇ ਰਵਾਂਗੇ। ਸੋ ਹੋਪਫੁਲੀ ਜਿਹੜੇ ਜੀ ਸਾਰੇ ਜਾਣੇ ਇਸ ਤੋਂ ਕੁਛ ਨਾ ਕੁਛ ਫਾਇਦਾ ਜਿਹੜਾ ਉਹ ਲੈਣ। ਹਰਪਾਲ ਕੌਰ ਜੀ ਦੱਸਦੇ ਨੇ YouTube ਦੇ ਉੱਤੇ ਵੀ ਪੋਰਟਲੈਂਡ ਓਰੇਗਨ ਦੇ ਵਿੱਚ ਵੈਦਰ ਕਾਫੀ ਬੈਡ ਆ। I-5 ਤੇ ਜਿਹੜਾ ਉੱਥੇ ਆ ਉਹ 205 ਸ਼ਾਇਦ ਉਹ ਫਰੀਜ਼ ਜਿਹੜੀ ਉੱਥੇ ਚੱਲ ਰਹੀ ਆ। ਸੋ ਜਿਹੜੇ ਵੀ ਉੱਧਰੋਂ ਜਿਨ੍ਹਾਂ ਨੇ ਲੰਘਣਾ ਆ ਦੇਖ ਕੇ ਧਿਆਨ ਦੇ ਨਾਲ, ਸਾਰੇ ਪਾਸੇ ਵੈਦਰ ਦੀ ਸਥਿਤੀ ਇਸ ਟਾਈਮ ਇੱਦਾਂ ਦੀ ਆ। ਸੋ ਧਿਆਨ ਨਾਲ ਦੇਖ ਕੇ ਜਿਹੜਾ ਚੱਲੋ ਜੀ। ਤੇ ਰਮਨ ਜੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਦੱਸਿਓ ਫਿਰ ਜਿਹੜੇ ਲੋਕਾਂ ਦੇ ਸਵਾਲ ਸੀਗੇ ਅਗਲੀ ਵਾਰੀ ਵੀ ਕਿੱਦਾਂ ਦਾ ਇਨਫਰਾਸਟ੍ਰਕਚਰ ਵਾਲੇ ਕੀ ਕਰ ਰਹੇ ਆ, ਕੀ ਕਹਿੰਦੀਆਂ ਨੇ ਕੰਪਨੀਆਂ, ਕੀ ਇਲੈਕਟ੍ਰਿਕ ਗੱਡੀਆਂ ਦਾ, ਕੀ ਇਹਨਾਂ ਨੇ ਲੋਕਲ ਚਲਾਉਣੇ ਆ, ਲੰਬੇ ਰੂਟ ਤੇ ਚਲਾਉਣੇ ਆ, ਕੀ ਸੋਚਦੇ ਨੇ। ਸੋ ਸਾਰੇ ਸਵਾਲਾਂ ਦੇ ਜਵਾਬ ਆਪਾਂ ਅਗਲੀ ਵਾਰੀ ਲੈਣੇ ਆ ਜੀ ਫਿਰ। ਠੀਕ ਹੈ ਜੀ, ਮਿਹਰਬਾਨੀ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਆਪਾਂ ਵੀ ਲੈਣੇ ਆ ਜੀ ਇਜਾਜ਼ਤ, ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਦੇ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।